वाहिगुरू जी का खालसा वाहिगुरू जी की फतेह। प्रोग्राम खबर दी खबर देख रहे ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਜੀ ਆਇਆਂ ਕਹਿੰਦਾ ਹਾਂ। ਅਕਸਰ ਹੀ ਸਾਡੇ ਪੰਜਾਬ ਤੋਂ ਬਾਹਰ ਖਾਸ ਤੌਰ ਤੇ ਵਿਦੇਸ਼ਾਂ 'ਚ ਗਏ ਹੋਏ ਸਿੱਖ ਭੈਣ ਭਰਾ ਜਿਹੜੇ ਨੇ, ਜਿਨ੍ਹਾਂ ਦਾ ਖਾਸ ਤੌਰ ਤੇ ਜਨਮ ਉੱਥੇ ਹੋਇਆ ਤੇ ਉੱਥੇ ਹੀ ਉਹਨਾਂ ਦੀ ਪਰਵਰਿਸ਼ ਹੋਈ, ਉਹ ਪੰਜਾਬ ਬਾਰੇ ਜਦੋਂ ਖਬਰਾਂ ਪੜ੍ਹਦੇ ਸੁਣਦੇ ਆ ਜਾਂ ਇੱਥੋਂ ਦੀ ਕੋਈ ਗੱਲਬਾਤ ਚਰਚਾ 'ਚ ਆਉਂਦੀ ਆ, ਘਰ 'ਚ ਕੋਈ ਡਿਸਕਸ਼ਨ ਹੋ ਰਹੀ ਹੁੰਦੀ ਆ, ਤਾਂ ਉਸ ਵੇਲੇ ਜੋ ਕੁਝ ਉਹ ਸੁਣਦੇ ਕਰਦੇ ਆ ਸਮਝਦੇ ਆ ਤੇ ਉਹਨਾਂ ਚੋਂ ਕਈ ਭੈਣ ਭਰਾ ਫਿਰ ਜਿਹੜੇ ਹੈਗੇ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਆਪਦੀ ਗੱਲਬਾਤ ਕਹਿੰਦੇ ਕਹਾਉਂਦੇ ਆ ਤੇ ਅਸੀਂ ਉਹਨਾਂ ਦੇ ਕਈ ਵਾਰੀ ਵਿਚਾਰਾਂ ਨੂੰ ਸੁਣ ਕੇ ਸਮਝ ਕੇ ਬੜੇ ਹੈਰਾਨ ਪਰੇਸ਼ਾਨ ਜੇ ਹੋ ਜਾਂਦੇ ਆ ਵੀ ਉਹ ਸਾਰੀ ਦੀ ਸਾਰੀ ਜਿਹੜੀ ਗੱਲ ਕਰ ਰਹੇ ਹੁੰਦੇ ਨੇ ਉਹ ਇਉਂ ਕਰ ਰਹੇ ਹੁੰਦੇ ਨੇ ਜਿਵੇਂ ਅਮਰੀਕਾ ਕੈਨੇਡਾ ਦੀ ਅਫਸਰਸ਼ਾਹੀ ਜਾਂ ਉੱਥੋਂ ਦਾ ਸਾਰਾ ਸਿਸਟਮ ਜਿਹੜਾ ਹੈਗਾ ਮੁਲਕ ਦਾ ਵੀ ਉਹ ਚੱਲਦਾ। ਤੇ ਜਿਸ ਥਾਂ ਦੇ ਬਾਰੇ, ਜਿਸ ਪੰਜਾਬ ਦੇ ਬਾਰੇ, ਜਿਸ ਭਾਰਤ ਦੇ ਬਾਰੇ ਉਹ ਗੱਲ ਕਰ ਰਹੇ ਹੁੰਦੇ ਨੇ, ਇੱਥੋਂ ਦੇ ਸਿਸਟਮ ਬਾਰੇ, ਇੱਥੋਂ ਦੇ ਹਕੂਮਤੀ ਨਿਜ਼ਾਮ ਬਾਰੇ, ਇੱਥੋਂ ਦੀ ਅਫਸਰਸ਼ਾਹੀ ਬਾਰੇ ਉਹਨਾਂ ਨੂੰ ਪਤਾ ਵਿਚਾਰਿਆਂ ਨੂੰ ਹੁੰਦਾ ਨਹੀਂ ਕੁਛ। ਤੇ ਉਹ ਫਿਰ ਜਦੋਂ ਬਿਲਕੁਲ ਨਵੀਆਂ ਗੱਲਾਂ ਸਾਡੇ ਲਈ ਕਰਦੇ ਨੇ ਤੇ ਅਸੀਂ ਬੜੇ ਕਈ ਵਾਰੀ ਹੈਰਾਨ ਜਿਹੇ ਹੋ ਜਾਈਦਾ ਵੀ ਅਸਲ ਵਿੱਚ ਫਿਰ ਸਮਝੀਦਾ ਹੈਗਾ ਕਿ ਇਹਨਾਂ ਨੂੰ ਪਤਾ ਨਹੀਂ ਹੈਗਾ ਕਿ ਅਸੀਂ ਕਿਹੋ ਜਿਹੇ ਲੋਕਾਂ ਦੇ ਵਿੱਚ ਰਹਿ ਰਹੇ ਹਾਂ ਤੇ ਜਿਸ ਤਰ੍ਹਾਂ ਦੀ ਜ਼ਿੰਮੇਵਾਰ, ਜਿਸ ਤਰ੍ਹਾਂ ਦੀ ਲੋਕਾਂ ਪ੍ਰਤੀ ਆਪਦੇ ਕੰਮ ਪ੍ਰਤੀ ਡੈਡੀਕੇਸ਼ਨ ਵਾਲੀ ਅਫਸਰਸ਼ਾਹੀ, ਬਿਊਰੋਕ੍ਰੇਸੀ ਬਾਹਰਲੇ ਮੁਲਕਾਂ 'ਚ ਹੋ ਸਕਦੀ ਆ, ਹੋਵੇ, ਉਹੋ ਜਿਹੀ ਸਾਡੇ ਇੱਥੇ ਨਹੀਂ ਹੈਗੀ। ਸਾਡੇ ਤਾਂ ਇੱਥੇ ਜਿਹੜਾ ਸਿਸਟਮ ਆ ਉਹਦੇ ਉੱਤੇ ਆਪਾਂ ਹੁਣ ਅਗਲੇ ਸਾਰੇ ਐਪੀਸੋਡ ਵਿੱਚ ਅੱਜ ਚਰਚਾ ਕਰਾਂਗੇ। ਤੇ ਸਾਡੇ ਕਈ ਜਿਹੜੇ ਬਾਹਰਲੇ ਭੈਣ ਭਰਾ ਨੇ ਉਹ ਬਾਹਰਲੇ ਵਿਦੇਸ਼ਾਂ ਦੇ ਲੀਡਰਾਂ ਵਾਂਗ ਜਾਂ ਮੰਤਰੀਆਂ ਜਾਂ ਹੋਰ ਗੱਲਾਂ ਬਾਰੇ ਜਦੋਂ ਆਪਦਾ ਉਹਨਾਂ ਦਾ ਮਨ ਵਿਚਾਰ ਬਣਿਆ ਹੁੰਦਾ, ਉੱਥੋਂ ਦੇ ਸਿਸਟਮ ਦੇ ਹਿਸਾਬ ਨਾਲ ਬਣਿਆ ਹੁੰਦਾ, ਤੇ ਉਹ ਜਦੋਂ ਸਾਨੂੰ ਕਹਿੰਦੇ ਨੇਗੇ ਕਿ ਤੁਸੀਂ ਮੰਤਰੀ ਕੋਲੇ ਹੁਣ ਵੀ ਅਜੇ ਵੀ ਗਲੀਆਂ ਨਾਲੀਆਂ ਪੱਕੀਆਂ ਕਰਵਾਉਣ ਲਈ ਜਾਂਦੇ ਹੋ, ਇਹ ਕੀ ਹੋਇਆ? ਇਹ ਤਾਂ ਵੈਸੇ ਹੀ ਮੁਲਕ ਦਾ ਸਿਸਟਮ ਦਾ ਕੰਮ ਆ ਕਿ ਤੁਹਾਡੀਆਂ ਗਲੀਆਂ ਨਾਲੀਆਂ ਪੱਕੀਆਂ ਹੋਣ, ਤੁਹਾਡਾ ਜਿਹੜਾ ਮਤਲਬ ਸੀਵਰੇਜ ਆ ਸ਼ਹਿਰ ਦਾ ਜਾਂ ਹੋਰ ਇਦਾਂ ਦੀਆਂ ਗੱਲਾਂ। ਤੇ ਉਹ ਤਾਂ ਹੈਰਾਨ ਪਰੇਸ਼ਾਨ ਹੋ ਜਾਂਦੇ ਆ ਜਦੋਂ ਅਸੀਂ ਉਹਨਾਂ ਨੂੰ ਦੱਸਦੇ ਆ ਕਿ ਇੱਥੇ ਤਾਂ ਪੂਰੇ ਦੇ ਪੂਰੇ ਪਿੰਡ ਨੂੰ ਟਰਾਲੀਆਂ ਗੱਡੀਆਂ ਭਰ ਕੇ MLA ਦੀ ਰੈਲੀ 'ਚ ਜਾਣਾ ਪੈਂਦਾ, ਉੱਥੇ ਜਾ ਕੇ ਉਹਦੇ ਮਿਹਨਤ ਤਲੜਾ ਕਰਨਾ ਪੈਂਦਾ, ਉਹਨੂੰ ਦਿਖਾਉਣਾ ਪੈਂਦਾ ਸਾਨੂੰ ਕਿ ਭਾਈ ਸਾਡੇ ਗਲੀ ਜਿਹੜੀ ਆ ਜਾਂ ਸਾਡੀ ਨਾਲੀ ਆ ਉਹ ਪੱਕੀ ਕਰਦੇ, ਅਸੀਂ ਦੇਖ ਲਾ ਇੰਨਾ ਟਾਈਮ ਤੇਰੇ ਲਈ ਅਸੀਂ ਇੱਥੇ 2-2 6-6 ਘੰਟੇ ਤੇਰੇ ਕਹਿਣ ਤੇ ਬਹਿ ਜਾਂਦੇ ਆ, ਜਾਂ ਜਿੱਥੇ ਤੂੰ ਕਹਿੰਦਾ ਅਸੀਂ ਤੇਰੇ ਸੱਦੇ ਤੇ ਭੱਜੇ ਆਉਂਦੇ ਆ। ਤੋ ਅਸੀਂ ਜਿਸ ਤਰ੍ਹਾਂ ਦੇ ਮਾਹੌਲ 'ਚ, ਜਿਸ ਤਰ੍ਹਾਂ ਦੇ ਹਾਲਾਤ ਵਿੱਚ ਰਹਿ ਰਹੇ ਆ, ਇਸ ਮਾਹੌਲ ਤੇ ਇਸ ਹਾਲਾਤ ਦਾ ਬਾਹਰਲੇ ਮੁਲਕਾਂ ਨਾਲੋਂ ਹਰ ਤਰ੍ਹਾਂ ਫਰਕ ਵਾ। ਤੇ ਜਿਹੜਾ ਸਿਸਟਮ ਆ ਜਾਂ ਜਿਹੜੀ ਇੱਥੋਂ ਦੀ ਅਫਸਰਸ਼ਾਹੀ ਹੈ, ਜੇ ਉਹਦੀ ਗੱਲ ਕਰੀਏ, ਇੱਥੇ ਤਾਂ ਇਹੋ ਜਿਹੇ ਅਫਸਰ ਨੇ ਜਿਹੜੇ ਸ਼ਰੇਆਮ ਮਤਲਬ ਗੁੰਡਾਗਰਦੀ ਜਾਂ ਬਦਮਾਸ਼ੀ ਟਾਈਪ ਉਹਨਾਂ ਦਾ ਸਿਸਟਮ ਆ। ਤੇ ਜਦੋਂ ਅਸੀਂ ਦਫ਼ਤਰਾਂ 'ਚ ਜਾਂਦੇ ਆ ਉਹ ਆਮ ਬੰਦੇ ਨੂੰ ਜਲੀਲ ਕਰਨਾ ਆਪਦਾ ਹੱਕ ਸਮਝਦੇ ਆ। ਉਹ ਇਹ ਨਹੀਂ ਕਦੇ ਉਹਨਾਂ ਦਾ ਅਹਿਸਾਸ ਵਿੱਚ ਅਸੀਂ ਕਦੇ ਦੇਖਿਆ ਜਿਹੜਾ ਤੁਸੀਂ ਬਾਹਰਲੇ ਮੁਲਕਾਂ 'ਚ ਬੈਠੇ ਭੈਣ ਭਰਾ ਮਹਿਸੂਸ ਕਰਦੇ ਹੋ ਕਿ ਸਾਡੇ ਦਿੱਤੇ ਹੋਏ ਟੈਕਸ ਦੇ ਉੱਤੇ ਤਾਂ ਉਹਨਾਂ ਦੀਆਂ ਤਨਖਾਹਾਂ ਨੇਗੀਆਂ। ਸਰਕਾਰੀ ਜਿਹੜੇ ਮੁਲਾਜ਼ਮ ਨੇ ਉਹ ਸਾਰੇ ਦੇ ਸਾਰੇ ਜਿਹੜੀਆਂ ਐਸ਼ਾਂ ਕਰਦੇ ਆ, ਜਿਹੜੀਆਂ ਕੋਠੀਆਂ, ਕਾਰਾਂ, ਬੰਗਲੇ ਤੇ ਹੋਰ ਸਾਰਾ ਸਿਸਟਮ ਉਹਨਾਂ ਨੂੰ ਦਿੰਦੇ ਆ, ਉਹ ਸਿਸਟਮ ਉਹਨਾਂ ਨੂੰ ਇਸ ਕਰਕੇ ਦਿੱਤਾ ਜਾਂਦਾ, ਸੁੱਖ ਸਹੂਲਤਾਂ ਇਸ ਕਰਕੇ ਦਿੱਤੀਆਂ ਜਾਂਦੀਆਂ ਨੇ ਕਿ ਉਹ ਮੁਲਕ ਦੇ ਲੋਕਾਂ ਦੇ ਜਿਹੜੇ ਕੰਮ ਨੇ ਉਹ ਕਰਨ। ਤੇ ਜਦੋਂ ਲੋਕਾਂ ਨੂੰ ਕੋਈ ਸਮੱਸਿਆ ਹੋਵੇ ਤਾਂ ਲੋਕ ਜਦੋਂ ਉਹਨਾਂ ਕੋਲੇ ਆਉਣ ਤਾਂ ਉਹ ਉਹਨਾਂ ਦੀ ਗੱਲ ਨੂੰ ਨਜਿੱਠਣ, ਜਾਂ ਜਦੋਂ ਆਮ ਲੋਕਾਂ ਨੂੰ ਸਰਕਾਰੀ ਜਿਹੜੀਆਂ ਉੱਪਰੋਂ ਐਲਾਨੀਆਂ ਹੋਈਆਂ ਸੁੱਖ ਸਹੂਲਤਾਂ ਨੇ ਜਾਂ ਕੁਝ ਚੀਜ਼ ਦੇਣੀ ਕਰਨੀ ਆ, ਵੀ ਇਹ ਜਿਹੜੇ ਸਰਕਾਰ ਅਤੇ ਲੋਕਾਂ ਦੇ ਵਿਚਾਲੇ ਆ ਮਤਲਬ ਅਫਸਰਸ਼ਾਹੀ। ਪਰ ਇੱਧਰ ਇਹੋ ਜਿਹਾ ਕੁਝ ਨਹੀਂ ਹੈਗਾ। ਇੱਧਰ ਤਾਂ ਜਦੋਂ ਕਿਸੇ ਅਸੀਂ ਦਫ਼ਤਰ ਜਾਂਦੇ ਆ ਤਾਂ ਸਾਨੂੰ ਪੀਐਨ ਜਿਹੜਾ ਹੈਗਾ ਇੱਕ ਗੇਟ ਤੇ ਪੀਐਨ ਬੈਠਾ ਹੁੰਦਾ, ਉਹੀ ਮਤਲਬ ਕਹਿੰਦੇ ਕਹਾਉਂਦੇ ਬੰਦਿਆਂ ਨੂੰ ਪਹਿਲਾਂ ਤਾਂ ਹੱਥ ਖੜਾ ਕਰਕੇ ਰੋਕ ਦਿੰਦਾ ਹੈਗਾ ਤੇ ਉਹਦਾ ਜਿਹੜਾ ਹੈਗਾ ਬੋਲਣ ਚੱਲਣ ਦਾ ਜਾਂ ਗੱਲ ਕਰਨ ਦਾ ਅੰਦਾਜ਼ ਇਉਂ ਹੁੰਦਾ ਵੀ ਜਿਵੇਂ ਕਿਸੇ ਮੁਲਕ ਦਾ ਬਹੁਤ ਵੱਡਾ ਕੋਈ ਡਿਕਟੇਟਰ ਜਿਹੜਾ ਹੈਗਾ ਉਹ ਹੋਵੇ ਤੇ ਉਹ ਉਸ ਪੀਐਨ ਦੀ ਵੀ ਜਾਣੀ ਕਿ ਇੰਨੀ ਜ਼ਿਆਦਾ ਵੱਡੀ ਹੈਸੀਅਤ ਆ ਕਿ ਉਹ ਕਹਿੰਦੇ ਕਹਾਉਂਦੇ ਬੰਦਿਆਂ ਨੂੰ ਜਲੀਲ ਕਰ ਸਕਦਾ, ਬੇਇੱਜ਼ਤੀ ਕਰ ਸਕਦਾ ਕਿ ਤੁਸੀਂ ਕਿੱਧਰ ਮੂੰਹ ਚੱਕਿਆ। ਤੇ ਉਹ ਜੇ ਕਿਸੇ ਢੰਗ ਤਰੀਕੇ ਨਾਲ ਅਫਸਰ ਕੋਲੇ ਪੇਸ਼ ਹੋਏ ਹੀ ਜਾਈਏ ਆਪਦੇ ਮਸਲੇ ਦੱਸਣ ਦੀ ਗੱਲ ਦੇ ਲਈ ਟਾਈਮ, ਉਹ ਉੱਥੇ ਉਹਨਾਂ ਦਾ ਇਹ ਹੁੰਦਾ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ ਤੇ ਤੁਸੀਂ ਨਾ ਕੱਲ ਨੂੰ ਆ ਜਾਓ। ਤੇ ਉਹ ਕੱਲ ਕਦੇ ਵੀ ਨਹੀਂ ਆਉਂਦੀ ਜਦੋਂ ਸਾਡੀ ਗੱਲ ਸੁਣ ਸਕੇ। ਉਹਦੇ ਕੋਲੇ ਹਰ ਵਾਰੀ ਇਹ ਹੁੰਦਾ ਕਿ ਕੱਲ ਆ ਜਾਓ, ਕੱਲ ਆ ਜਾਓ। ਤੇ ਫਾਈਲਾਂ ਦੇ ਢੇਰ ਤੇ ਉੱਥੇ ਜਿਹੜੇ ਬੈਠੇ ਕਲਰਕ ਬਾਦਸ਼ਾਹ ਨੇ ਉਹਨਾਂ ਦੀਆਂ ਗੱਲਾਂ, ਤੇ ਇਸ ਤਰ੍ਹਾਂ ਇੱਕ ਕਹਿੰਦੇ ਕਹਾਉਂਦੇ ਬੰਦੇ ਨੂੰ ਜਲੀਲ ਕਰਨ ਵਾਲਾ ਪੂਰਾ ਸਿਸਟਮ ਹੁੰਦਾ ਜਿਹਦੇ ਵਿੱਚ ਅੱਕ ਕੇ ਬੰਦਾ ਜਾਂ ਤਾਂ ਇਹ ਸੋਚਦਾ ਹੈਗਾ ਕਿ ਹੇ ਰੱਬਾ ਨਰਕ ਕਿਹਨੂੰ ਕਹਿੰਦੇ ਆ ਮੈਨੂੰ ਨਹੀਂ ਪਤਾ, ਪਰ ਮੈਂ ਇੱਥੇ ਨਰਕ ਵਿੱਚ ਰਹਿਣਾ।
ਜਿਹੜੇ ਜਿਹੜੇ ਭੈਣ ਭਰਾ ਨੂੰ ਵਿਦੇਸ਼ਾਂ 'ਚ ਬੈਠਿਆਂ ਨੂੰ ਸਾਡੀ ਇਹ ਗੱਲ ਮਾੜੀ ਲੱਗਦੀ ਆ ਜਾਂ ਲੱਗਦਾ ਹੈਗਾ ਕਿ ਮੇਰਾ ਦੇਸ਼ ਮਹਾਨ ਜਿਹਨੂੰ ਕਿਹਾ ਜਾਂਦਾ ਵੀ ਉਹਦੇ ਬਾਰੇ ਇਹ ਨਜਾਇਜ਼ ਗੱਲਾਂ ਕਹਿੰਦੇ ਆ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਪੰਜਾਬ ਆਵੋ, ਭਾਰਤ ਆਵੋ ਤੇ ਇੱਥੇ ਆ ਕੇ ਇੱਥੋਂ ਦੀ ਅਫਸਰਸ਼ਾਹੀ ਦੇ ਨਾਲ 1 ਮਹੀਨਾ ਤੁਸੀਂ ਕੋਈ ਵੀ ਕਿਸੇ ਵਿਸ਼ੇ ਉੱਤੇ ਕੰਮ ਕਰਕੇ ਦਿਖਾ ਦਿਓ, ਤੁਹਾਨੂੰ ਅਕਲ ਟਿਕਾਣੇ ਲਿਆ ਕੇ ਨਾ ਦਿਖਾਈ ਤਾਂ ਸਾਨੂੰ ਫੜ ਲਿਓ। ਪਿੱਛੇ ਜੇ ਇੱਕ ਹਰਭਜਨ ਮਾਨ ਜਿਹਦੇ 'ਚ ਨਾਇਕ ਸੀ, ਇੱਕ ਫਿਲਮ ਆਈ ਸੀ ਜਿਹਦੇ ਵਿੱਚ ਜਿਹੜਾ ਇੱਕ ਪਟਵਾਰੀ ਗੁਰਪ੍ਰੀਤ ਘੁੱਗੀ ਨੇ ਉਹ ਪਾਤਰ ਦਾ ਰੋਲ ਕੀਤਾ ਸੀਗਾ, ਕਿਰਦਾਰ ਨਿਭਾਇਆ ਸੀਗਾ ਪਟਵਾਰੀ ਦਾ। ਤੇ ਉਹਦੇ ਵਿੱਚ ਪਟਵਾਰੀ ਜਿਹੜਾ ਹੈਗਾ ਉਹ ਇੱਕ ਡਾਇਲੌਗ ਉਹਦੇ ਮੂੰਹ ਤੋਂ ਬੁਲਵਾਇਆ ਗਿਆ ਕਿ ਕੁੱਤਿਆ ਜੇ ਤੇਰੇ, ਇੱਕ ਕੁੱਤੇ ਨੂੰ ਉਹ ਕਹਿ ਰਿਹਾ ਹੈਗਾ, ਕੁੱਤਾ ਨੂੰ ਨਿੱਤ ਭੌਂਕਦਾ ਹੁੰਦਾ, ਤੇ ਕਹਿੰਦਾ ਕੁੱਤਿਆ ਜੇ ਤੇਰੇ 2-4 ਮਰਲੇ ਜ਼ਮੀਨ ਹੁੰਦੀ ਨਾ ਤੈਨੂੰ ਦੱਸ ਦਿੰਦਾ ਮੈਂ ਪਟਵਾਰੀ ਕੀ ਹੁੰਦਾ। ਤੇ ਵਾਕਿਆ ਹੀ ਇੱਥੇ ਪੰਜਾਬ ਦੀ ਧਰਤੀ ਉੱਤੇ ਜਿਹਦਾ ਦਫ਼ਤਰਾਂ ਨਾਲ, ਅਫਸਰਾਂ ਨਾਲ, ਅਫਸਰਸ਼ਾਹੀ ਨਾਲ ਵਾਹ ਪੈਂਦਾ ਇਹ ਉਹਨੂੰ ਹੀ ਪਤਾ। ਇੱਥੇ ਮਰੇ ਹੋਏ ਬੰਦੇ ਦੀ ਲਾਸ਼ ਲੈਣੀ ਇੱਕ ਐਡਾ ਵੱਡਾ ਕੰਮ ਆ ਵੀ ਕੋਈ ਸ਼ਰਮਿਆ ਨਹੀਂ ਕੀਤੀ ਜਾਂਦੀ। ਤੇ ਇੱਕ ਤਾਂ ਅਗਲਾਂ ਦਾ ਜਵਾਨ ਪੁੱਤ ਮਰਿਆ ਹੁੰਦਾ ਤੇ ਜੇ ਪੋਸਟਮਾਰਟਮ ਕਰਾਉਣਾ ਉੱਥੇ ਪੈਸੇ ਦਿਓ, ਤੇ ਜੇ ਆਪਦੇ ਪੁੱਤ ਦੀ ਲਾਸ਼ ਲੈਣੀ ਆ ਤਾਂ ਵੀ ਪੈਸੇ ਦਿਓ। ਤੇ ਜਦੋਂ ਕਿਸੇ ਵੱਡੀ ਵਿਪਤਾ ਦੇ ਮੌਕੇ ਇਸ ਤਰੀਕੇ ਨਾਲ ਕਤਲੇਆਮ ਹੋ ਜਾਂਦਾ ਉਦੋਂ ਤਾਂ ਹੋਰ ਵੀ ਜ਼ਿਆਦਾ ਇਹਨਾਂ ਦੀਆਂ ਪੌਂਵਾਰਾਂ ਹੋ ਜਾਂਦੀਆਂ ਨੇ। ਹੁਣੇ ਬਟਾਲੇ ਦੇ ਵਿੱਚ ਇੱਕ ਇਸ ਤਰੀਕੇ ਦੀ ਘਟਨਾ ਵਾਪਰੀ ਆ, ਗੈਰ ਕਾਨੂੰਨੀ ਜਿਹੜੀ ਸੀਗੀ ਇੱਕ ਉੱਥੇ ਜਿਹੜਾ ਆਤਿਸ਼ਬਾਜ਼ੀਆਂ, ਬੰਬ ਵਗੈਰਾ, ਅਨਾਰ ਵਗੈਰਾ ਜਾਂ ਇਦਾਂ ਦੀਵਾਲੀ ਮੌਕੇ ਜਾਂ ਹੋਰ ਜਿਹੜੀ ਆਤਿਸ਼ਬਾਜ਼ੀ ਦਾ ਸਮਾਨ ਹੁੰਦਾ ਉਹ ਬਣਾਇਆ ਜਾ ਰਿਹਾ ਸੀ ਔਰ ਅਫਸਰਸ਼ਾਹੀ ਨੂੰ ਪਤਾ ਸੀਗਾ, ਉਹਦੇ ਖਿਲਾਫ ਸ਼ਿਕਾਇਤਾਂ ਉਸ ਬੰਦੇ ਦੇ, ਉਸ ਪਰਿਵਾਰ ਦੇ ਖਿਲਾਫ ਦਿੱਤੀਆਂ ਹੋਈਆਂ ਸੀਗੀਆਂ ਕਿ ਇਹਨਾਂ ਨੂੰ ਬੰਦ ਕਰਾਇਆ ਜਾਵੇ। ਪਰ ਅਫਸਰਸ਼ਾਹੀ ਉਸ ਬੰਦੇ ਤੋਂ ਮੋਟੇ ਰੁਪਈਏ ਲੈ ਕੇ ਉਹ ਸਾਰਾ ਕੁਝ ਹੋਣ ਦੇ ਰਹੀ ਸੀ। ਤੇ ਅੰਤ ਕਦੇ ਨਾ ਕਦੇ ਜਿਹੜਾ ਖਦਸ਼ਾ ਲੋਕ ਪ੍ਰਗਟਾ ਰਹੇ ਸੀ ਆਲੇ ਦੁਆਲੇ ਘਰਾਂ ਵਾਲੇ ਵੀ ਕਿਸੇ ਦਿਨ ਸਾਨੂੰ ਮਰਵਾਊ, ਇਹ ਉਹੀ ਕੰਮ ਹੋਇਆ। ਉੱਥੇ ਬਲਾਸਟ ਹੋ ਗਿਆ ਤੇ 25-30 ਬੰਦੇ ਜਿਹੜੇ ਨੇ ਉਹ ਮਾਰੇ ਗਏ। ਤੇ ਉੱਥੇ ਜਿਹੜੇ ਲੋਕ ਵਿਚਾਰੇ ਆਲੇ ਦੁਆਲੇ ਦੇ ਸੀਗੇ ਉਹ ਕਲਪਦੇ ਫਿਰਦੇ ਆ ਵੀ ਸਾਡਾ ਕੀ ਕਸੂਰ, ਅਸੀਂ ਤਾਂ ਇਸ ਇਲਾਕੇ 'ਚ ਵੈਸੇ ਆਪਦਾ ਘਰ ਹੀ ਪਾਇਆ ਸੀਗਾ। ਪਰ ਅਫਸਰਸ਼ਾਹੀ ਦਾ ਜਿਹੜਾ ਰਵੱਈਆ ਉਹ ਇੰਨਾ ਜ਼ਿਆਦਾ ਹੈਂਸਿਆਰਾ, ਹੈਂਕੜਵਾਜ ਆ, ਮਤਲਬ ਉਹ ਸਮਝਦੇ ਹੈਗੇ ਆ ਕਿ ਸਾਨੂੰ ਜਿਹੜੇ ਤੁਸੀਂ ਤੁਹਾਡੇ ਬੰਦੇ ਮਰ ਗਏ ਆ ਉਹਦੀ ਕੋਈ ਗੱਲ ਨਹੀਂ ਸਾਡੇ ਲਈ, ਤੁਸੀਂ ਜਿਹੜੇ ਜਿਉਂਦੇ ਹੋ ਉਹਨਾਂ ਦੀਆਂ ਲਾਸ਼ਾਂ ਲੱਭ ਰਹੇ ਹੋ, ਸਾਨੂੰ ਕੋਈ ਸਮੱਸਿਆ ਨਹੀਂ, ਤੁਹਾਡੀ ਕੋਈ ਮਤਲਬ ਨਹੀਂ। ਪਰ ਜਿਹੜਾ ਲੀਡਰ ਆ ਗਿਆ ਨਾ ਇੱਥੇ ਅੱਜ, ਉਸ ਲੀਡਰ ਦੀ ਅਸੀਂ ਲੱਲੋ ਪੱਪੋ ਕਰ ਲਈਏ, ਉਹਦੀ ਅਸੀਂ ਚਾਪਲੂਸੀ ਕਰ ਲਈਏ ਕਿਉਂਕਿ ਉਹ ਨਾ ਸਾਡਾ ਕਿਤੇ ਕੰਮ ਖਰਾਬ ਹੋ ਜੇ। ਸੋ ਜਿਉਂਦੇ ਜਿਹੜੇ ਆ ਰਹੇ ਨੇ ਉਹ ਕਹਿੰਦੇ ਵੀ ਲੀਡਰ, ਤੇ ਇਹ ਮਰੀਆਂ ਜ਼ਮੀਰਾਂ ਵਾਲੇ ਲੀਡਰ ਜਿਹੜੇ ਨੇ ਤੇ ਮਰੀ ਜ਼ਮੀਰ ਵਾਲੀ ਅਫਸਰਸ਼ਾਹੀ ਜਿਹੜੀ ਆ ਜਿਸ ਤਰੀਕੇ ਨਾਲ ਉੱਥੇ ਵਿਹਾਰ ਕਰ ਰਹੀ ਸੀ, ਉਹਦੇ ਵਿੱਚ ਇੱਕ ਹੌਲਨਾਕ ਹਾਦਸਾ ਇਹ ਵਾਪਰਿਆ ਕਿ ਇੱਕ ਪਰਿਵਾਰ ਆਪਦੇ ਮੈਂਬਰ ਦੀ ਡੈੱਡ ਬੋਡੀ ਜਾਂ ਉਹਦਾ ਪਤਾ ਨਹੀਂ ਸੀ ਲੱਗ ਰਿਹਾ ਹੈਗਾ ਵੀ ਉਹ ਜਿਉਂਦਾ ਕਿ ਮਰ ਗਿਆ। ਤੇ ਇੱਥੋਂ ਦੇ ਕਿਸੇ ਹਿੰਦੀ ਲੋਕਲ ਅਖਬਾਰ ਦੇ ਵਿੱਚ ਉਹਦੀ ਫੋਟੋ ਛਪੀ ਹੋਈ ਸੀ ਕਿ ਉਹਦੀ ਡੈਥ ਹੋ ਗਈ ਆ। ਦੂਜੇ ਪਾਸੇ ਅਫਸਰਸ਼ਾਹੀ ਜਿਹੜੀ ਆ ਉਹਨਾਂ ਦੇ ਪਰਿਵਾਰ ਨੂੰ ਇਹੀ ਗਧੀ ਗੇੜ ਪਾਈ ਫਿਰਦੀ ਆ ਵੀ ਸਾਨੂੰ ਨਹੀਂ ਪਤਾ ਹੈਗਾ, ਉਹਦੀ ਡੈੱਡ ਬੋਡੀ ਸਾਨੂੰ ਮਿਲੀ ਨਹੀਂ ਤੇ ਸਾਨੂੰ ਤਾਂ ਪਤਾ ਨਹੀਂ ਹੈਗਾ ਕਿੱਥੇ ਆ, ਤੁਸੀਂ ਦੇਖ ਲਓ। ਹੁਣ ਦੇਖ ਲਓ ਕਹਿ ਕੇ ਕਦੇ ਇੱਧਰ ਭਜਾਦਾ ਕਦੇ ਉੱਧਰ ਭਜਾਦਾ, ਉਹ ਵਿਚਾਰਾ ਪਰਿਵਾਰ ਨਿਸ਼ਾਨੀਆਂ ਦੱਸ ਕੇ ਖੱਪ ਗਿਆ ਵੀ ਉਹਦੇ ਜਿਹੜਾ ਹੈਗਾ ਇੱਥੇ ਇਸ ਤਰ੍ਹਾਂ ਤਰਸ਼ੂਲ ਦਾ ਨਿਸ਼ਾਨ ਬਣਿਆ ਹੋਇਆ ਵਾ ਹੱਥ ਤੇ ਜਾਂ ਜੋ ਵੀ ਹੈ, ਪਰ ਉਹਨਾਂ ਨੂੰ ਕਿਸੇ ਨੇ ਰਾਹ ਨਹੀਂ ਦਿੱਤਾ। ਤੇ ਸਾਰਾ ਦਿਨ ਉਹ ਪਰਿਵਾਰ ਨਾ ਤਾਂ ਰੋਣ ਜੋਗਾ ਨਾ ਹੱਸਣ ਜੋਗਾ। ਜੇ ਤਾਂ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਹਾਂਜੀ ਸਾਡੇ ਬੰਦੇ ਦੀ ਡੈਥ ਹੋ ਗਈ ਆ ਬਲਾਸਟ ਦੇ ਵਿੱਚ ਤੇ ਅਸੀਂ ਉਹਦੀ ਡੈੱਡ ਬੋਡੀ ਸਾਨੂੰ ਮਿਲ ਜੂਗੀ, ਉਹ ਬੰਦਾ ਉਸ ਤਰੀਕੇ ਦਾ ਕਰ ਲੈਂਦੇ ਆ। ਤੇ ਨਾ ਉਹਨਾਂ ਨੂੰ ਇਹ ਦੱਸਿਆ ਜਾ ਰਿਹਾ ਕਿ ਬੰਦਾ ਤੁਹਾਡਾ ਜਿਉਂਦਾ ਜਾਗਦਾ ਹੈਗਾ ਤੇ ਫਲਾਣੇ ਹਸਪੀਟਲ 'ਚ। ਤੇ ਇਸ ਗੱਲ ਨੂੰ ਕਈ ਦਿਨ ਵਾਪਰੇ, ਬਲਾਸਟ ਤੋਂ ਕਈ ਦਿਨ ਬਾਅਦ ਵਿੱਚ ਵੀ ਜਦੋਂ ਇੰਨਾ ਮਾੜਾ ਮਾਹੌਲ ਸੀਗਾ ਤਾਂ ਇੱਕ ਲੁਧਿਆਣੇ ਤੋਂ ਆਤਮਨਗਰ ਹਲਕੇ ਤੋਂ ਵਿਧਾਇਕ ਆ ਚੁਣੇ ਹੋਏ ਸਿਮਰਜੀਤ ਸਿੰਘ ਬੈਂਸ, ਉਹ ਉੱਥੇ ਪਹੁੰਚੇ ਤਾਂ ਪਰਿਵਾਰ ਨੇ ਆਪਦਾ ਦੁੱਖ ਉਹਨਾਂ ਨੂੰ ਦੱਸਿਆ। ਤੇ ਉਹ ਮੱਲੋ ਮੱਲੀ ਬੰਦੇ ਦੇ ਮਨ 'ਚ ਆਉਂਦਾ ਹੈਗਾ ਕਿ ਚੱਲ ਮੈਂ ਤੇਰੇ ਨਾਲ ਚੱਲਦਾ ਹੈਗਾ, ਮੈਂ MLA ਆ ਇਲਾਕੇ ਦਾ, ਤੇ ਨਾਲ ਉਹਦੇ 4-5 ਉਹਦੇ 10-15 ਸਾਥੀ ਵੀ ਹੋਣਗੇ। ਤੇ ਸਾਰੇ ਪਰਿਵਾਰ ਨੂੰ ਲੈ ਕੇ ਜਦੋਂ DC ਦੇ ਕੋਲ ਜਾਂ ਉਸ ਅਫਸਰ ਦੇ ਕੋਲ ਗਿਆ ਹੈ ਵਿਧਾਇਕ, ਤਾਂ ਉਸ ਵਿਧਾਇਕ ਸਮੇਤ ਸਾਰਿਆਂ ਪ੍ਰਤੀ ਉਸ ਅਫਸਰ ਦੀ ਜਿਹੜੀ ਸੁਰਤੀ ਸੀਗੀ ਜਾਂ ਬਿਰਤੀ ਸੀਗੀ, ਉਹ ਭਾਰਤੀ ਉਸ ਹੈਂਕੜਵਾਜ ਅਫਸਰਸ਼ਾਹੀ ਦਾ ਇੱਕ ਸਭ ਤੋਂ ਮਤਲਬ ਘਿਨਾਉਣਾ ਤੇ ਭੱਦਾ ਜਿਹੜਾ ਮਾਡਲ ਆ ਜਾਂ ਨਮੂਨਾ ਆ, ਉਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਜਦੋਂ ਉਹ ਅਫਸਰ ਕਹਿੰਦਾ ਹੈਗਾ ਕਿ ਤੁਸੀਂ ਬਾਹਰ ਜਾਓ। ਹੁਣ ਉੱਥੇ ਇੱਕ ਚੁਣੇ ਹੋਏ ਜਨਤਾ ਦੇ ਨੁਮਾਇੰਦੇ ਦੀ ਜਿਹੜੀ ਇਨਸਲਟ ਹੋ ਰਹੀ ਆ, ਜਿਹੜੀ ਬੇਇੱਜ਼ਤੀ ਹੋ ਰਹੀ ਆ, ਉਹ ਉਹਨਾਂ ਲੋਕਾਂ ਸਾਰਿਆਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੇ ਪੰਥਕ ਸੋਚ ਵਾਲੇ ਜਾਂ ਖਾਲਿਸਤਾਨੀ ਸੋਚ ਵਾਲੇ ਸਿੱਖਾਂ ਨੂੰ ਹਮੇਸ਼ਾ ਪਿੱਟਦੇ ਰਹਿੰਦੇ ਆ ਕਿ ਤੁਸੀਂ ਸਿਸਟਮ ਦੇ ਵਿੱਚ ਯਕੀਨ ਰੱਖੋ। ਆਹ ਸਿਸਟਮ ਜਿਹੜਾ ਉਸ ਚੁਣੇ ਹੋਏ ਪ੍ਰਤੀਨਿਧ ਨੂੰ ਜਲੀਲ ਕਰਨ ਦਾ ਹੱਕ
ਉਸ ਅਫਸਰ ਨੂੰ ਦਿੰਦਾ ਜਿਹੜਾ ਅਫਸਰ ਸਾਰੀ ਤਨਖਾਹ, ਸਾਰੀ ਐਸ਼ੋ ਇਸ਼ਰਤ, ਸਾਰਾ ਉਹ ਦਫ਼ਤਰ, ਸਾਰਾ ਕੁਝ ਜਿਹੜਾ ਹੈਗਾ ਲੋਕਾਂ ਦੇ ਟੈਕਸ ਤੋਂ ਚੱਲ ਰਿਹਾ ਉਹਦਾ। ਪਰ ਉਸ ਦੀ ਐਡੀ ਹੈਂਕੜ ਆ ਕਿ ਮੈਂ ਬੜੀ ਵੱਡੀ ਤੋਪ ਆ, ਮੇਰੇ ਬੜਾ ਵੱਡਾ ਫਾਨਾ ਜਿਹੜਾ ਹੈਗਾ ਉਹ ਇੱਥੇ ਧੌਣ ਚ ਕੀਲਾ ਫਸਿਆ ਹੋਇਆ। ਤੇ ਇਹ ਅਫਸਰ ਜਿਹੜਾ ਹੈਗਾ ਇੰਨਾ ਕਹਿਣ ਜੋਗਾ ਹੈ ਕਿ ਤੁਸੀਂ ਬਾਹਰ ਜਾਓ। ਕਿੰਨਾਂ ਨੂੰ? ਆਮ ਲੋਕਾਂ ਨੂੰ, ਜਿਨ੍ਹਾਂ ਦੇ ਟੈਕਸ ਨਾਲ, ਜਾਂ ਉਹ ਦੁਖੀ ਲੋਕਾਂ ਨੂੰ ਜਿਨ੍ਹਾਂ ਦਾ ਜਿਹੜਾ ਹੈਗਾ ਘਰ ਦਾ ਜੀ ਨਹੀਂ ਲੱਭਦਾ। ਤੇ ਉਸ ਜਨਤਾ ਦੇ ਚੁਣੇ ਹੋਏ ਪ੍ਰਤੀਨਿਧ ਨਾਲ ਮੈਂ ਇਹ ਇੱਥੇ ਪੁੱਛਣਾ ਚਾਹੁੰਦਾ, ਜਿਹੜੇ ਪੰਥ ਪ੍ਰਸਤ ਲੋਕਾਂ ਨੂੰ ਜਾਂ ਖਾਲਿਸਤਾਨੀ ਸਿੱਖਾਂ ਨੂੰ ਭੰਡਦੇ ਨਿੰਦਦੇ ਰਹਿੰਦੇ ਨੇ ਕਿ ਇਹੀ ਫਿੱਟਣੀਆਂ ਦੇ ਫੇਟ ਨੇ, ਇਹੀ ਸਾਰੇ ਪੁਆੜੇ ਦੀ ਜੜ ਨੇ, ਨਹੀਂ ਤਾਂ ਸਿੱਖਾਂ ਨੂੰ ਕੋਈ ਸਮੱਸਿਆ ਹੀ ਨਾ ਆਵੇ। ਬਈ ਜਿਹੜਾ ਸਿਮਰਜੀਤ ਸਿੰਘ ਬੈਂਸ ਆ ਉਹ ਜਨਤਾ ਦਾ ਚੁਣਿਆ ਹੋਇਆ ਇੱਕ ਵਿਧਾਇਕ ਆ। ਜੇ ਇਸ ਵਿਧਾਇਕ ਦੇ ਨਾਲ ਔਨ ਰਿਕਾਰਡ ਕੈਮਰੇ ਦੇ ਉੱਤੇ ਉਹ ਕਹਿ ਰਿਹਾ ਹੈਗਾ ਕਿ ਬਾਹਰ ਜਾਓ ਅਫਸਰ, ਤਾਂ ਜਿਹੜੇ ਆਮ ਲੋਕ ਨੇ, ਜਦੋਂ ਕੋਈ ਆਮ ਬਜ਼ੁਰਗ ਜਾਂਦਾ ਹੈਗਾ ਕਿ ਮੇਰਾ ਪੁੱਤ ਨਹੀਂ ਲੱਭਦਾ, ਇਹ ਇੱਕ ਉਸ ਵੇਲੇ ਦੇ ਜਿਹੜੇ ਪੁਲਿਸ ਅਫਸਰ ਨੇ ਜਾਂ ਉਸ ਵੇਲੇ ਦੇ ਦਫ਼ਤਰੀ ਕਰਮਚਾਰੀ ਆ ਉਹਦੇ ਨਾਲ ਕਿੰਨਾ ਭੈੜਾ ਵਿਹਾਰ ਕਰਦੇ ਹੋਣਗੇ। ਕਿਉਂਕਿ ਹਰ ਸਿੱਖ ਨੂੰ ਜਿਹਨੂੰ ਪੁਲਿਸ ਨੇ ਮਾਰਿਆ ਹੋਵੇ ਨਾ, ਜਾਂ ਪੁਲਿਸ ਨੇ ਜਿਹਨੂੰ ਤੰਗ ਕੀਤਾ ਹੋਵੇ, ਇਹ ਮੱਲੋ ਮੱਲੀ ਸਮਝ ਲਿਆ ਜਾਂਦਾ ਕਿ ਐਵੇਂ ਤਾਂ ਨਹੀਂ ਮਾਰਿਆ ਹੋਣਾ, ਪੁਲਿਸ ਥੋੜੀ ਗਲਤ ਹੋ ਸਕਦੀ ਆ, ਪੁਲਿਸ ਅਫਸਰ ਥੋੜੀ ਗਲਤ ਹੋ ਸਕਦੀ ਆ। ਪੁਲਿਸ ਅਫਸਰ ਤਾਂ ਜਿਹਨੂੰ ਮਰਜ਼ੀ ਗਾਲ ਕੱਢ ਸਕਦੇ ਆ, ਪਰ ਉਹ ਜੇ ਗਾਲ ਕੱਢੀ ਆ ਤਾਂ ਗਾਲ ਖਾਣ ਵਾਲੇ ਦੀ ਗਲਤੀ ਆ, ਤੇ ਉਹਨੇ ਹੀ ਕੋਈ ਕੁਛ ਕੀਤਾ ਹੋਣਾ ਜਿਹਨੇ ਪੁਲਿਸ ਅਫਸਰ ਨੂੰ ਗਾਲਾਂ ਕੱਢਣੀਆਂ ਪੈ ਗਈਆਂ। ਜੇ ਪੁਲਿਸ ਅਫਸਰ ਨੇ ਚਪੇੜ ਮਾਰਦੀ ਆ, ਜੇ ਕੋਈ ਇਤਰਾਜ਼ ਕਰਦਾ, ਤਾਂ ਮੱਲੋ ਮੱਲੀ ਸਮਝ ਲਿਆ ਜਾਂਦਾ ਹੈਗਾ ਕਿ ਜਿਹਦੇ ਚਪੇੜ ਪਈ ਆ ਨਾ, ਜਿਹਦੇ ਘਸੁੰਨ ਫਿਰਿਆ ਨਾ, ਜਿਹਦੇ ਡਾਂਗ ਫਿਰੀ ਆ, ਇਹਦੀ ਹੋਈ ਗਲਤੀ ਹੋਣੀ ਆ। ਇਹਨੇ ਹੀ ਉਸ ਭਲੇ ਪੁਰਸ਼ ਪੁਲਿਸ ਅਫਸਰ ਨੂੰ ਇੰਨਾ ਚੜਾਤਾ ਹੋਣਾ ਕਿ ਉਹਨੂੰ ਕੁੱਟਣਾ ਪੈ ਗਿਆ। ਅਦਰਵਾਈਜ਼ ਪੁਲਿਸ ਵਾਲੇ ਥੋੜੀ ਇਸ ਤਰ੍ਹਾਂ ਕਰ ਸਕਦੇ ਆ। ਤੇ ਜੇ ਪੁਲਿਸ ਵਾਲੇ ਤੋਂ ਕੁੱਟ ਮਾਰ ਦੌਰਾਨ ਕੋਈ ਬੰਦਾ ਮਰ ਜਾਵੇ ਤਾਂ ਵੀ ਲੋਕ ਜਾਂ ਜਿਹੜੇ ਪੁਲਿਸ ਵਾਲੇ ਆ ਉਹ ਅਫਸਰਸ਼ਾਹੀ ਆ ਬਾਕੀ ਸਾਰੀ ਉਹ ਇਹੀ ਸੋਚਦੀ ਆ ਕਿ ਇਹ ਪੁਲਿਸ ਵਾਲੇ ਥੋੜੀ ਗਲਤ ਕਰ ਸਕਦੇ ਆ। ਇਹਨੇ ਜਾਣ ਕੇ ਆਪਦੀ ਜਾਨ ਵਾਲਾ, ਜਿੱਥੋਂ ਜਾਨ ਚਲੀ ਜਾਵੇ ਉਹ ਹਿੱਸਾ ਮੂਹਰੇ ਕਰਤਾ ਹੋਣਾ ਵੀ ਇੱਥੇ ਮੇਰੇ ਮਾਰ ਤੇ ਮਰ ਗਿਆ ਹੈਗਾ। ਤਾਂ ਹਰ ਤਰੀਕੇ ਨਾਲ ਪੁਲਿਸ ਨੂੰ ਦੁੱਧ ਧੋਤਾ ਮੰਨਣ ਵਾਲੀ ਜਿਹੜੀ ਬਿਰਤੀ ਆ, ਉਹਦੇ ਕੋਲੇ ਜਦੋਂ ਜਾ ਕੇ ਕੋਈ ਬਜ਼ੁਰਗ ਪਿੱਟਦਾ ਹੋਵੇਗਾ ਕਿ ਮੇਰਾ ਮੁੰਡਾ ਨਹੀਂ ਲੱਭਦਾ, ਮੇਰਾ ਮੁੰਡਾ 6 ਦਿਨ ਪਹਿਲਾਂ ਪੁਲਿਸ ਨੇ ਚੱਕਿਆ ਸੀਗਾ, ਮੇਰਾ ਪੁੱਤ ਨਹੀਂ ਲੱਭਦਾ, ਉਹ ਡੀਸੀ, ਉਹ ਏਡੀਸੀ ਹੋਵੇ, ਉਹ ਡੀਐਸਪੀ ਹੋਵੇ, ਉਹ ਐਸਐਸਪੀ ਹੋਵੇ, ਉਹ ਜਿਹੜਾ ਮਰਜ਼ੀ ਅਫਸਰ ਹੋਵੇ, ਜਿਹੜਾ ਮਰਜ਼ੀ ਦਫ਼ਤਰ ਹੋਵੇ, ਉੱਥੇ ਜਿਸ ਤਰੀਕੇ ਨਾਲ ਸਾਡੇ ਬਜ਼ੁਰਗਾਂ ਦੀਆਂ ਦਾੜੀਆਂ ਪੁੱਟੀਆਂ ਗਈਆਂ, ਜਿਸ ਤਰੀਕੇ ਨਾਲ ਸਾਡੀਆਂ ਮਾਵਾਂ ਧੀਆਂ ਭੈਣਾਂ ਨੂੰ ਧੱਕੇ ਮਾਰੇ ਗਏ, ਪੀਐਨ ਟਾਈਪ ਦੇ ਲੋਕ, ਐਸਪੀਓ, ਹੌਲਦਾਰ, ਹੋਮਗਾਰਡੀਏ ਟਾਈਪ ਦੇ ਲੋਕ, ਜਿਵੇਂ ਸਾਡੇ ਪੰਜਾਬ ਦੇ ਅਣਖ ਗੈਰਤ ਵਾਲੇ ਕਹਿੰਦੇ ਕਹਾਉਂਦੇ ਸਰਦਾਰਾਂ ਨੂੰ ਬੇਇੱਜ਼ਤ ਕਰਦੇ ਰਹੇ ਨੇ, ਉਹ ਸਾਰਾ ਕੁਝ ਜਿਹੜਾ ਹੈਗਾ ਜੇ ਉਹ ਸਮਝਣਾ ਹੋਵੇ ਤਾਂ ਉਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ, ਜਿਹਦੇ ਵਿੱਚ ਸਿਮਰਜੀਤ ਸਿੰਘ ਬੈਂਸ ਇੱਕ ਚੁਣਿਆ ਹੋਇਆ ਵਿਧਾਇਕ ਜਿਹੜਾ ਹੈਗਾ ਉਹ ਇਸ ਸਿਸਟਮ ਦੇ ਵਿੱਚ ਰਹਿੰਦਿਆਂ ਹੋਇਆਂ ਚੁਣਿਆ ਗਿਆ ਵਾ। ਜਿਹੜੇ ਸਿੱਖਾਂ ਬਾਰੇ ਕਿਹਾ ਜਾਂਦਾ ਹੈਗਾ ਕਿ ਸਿਸਟਮ ਨੂੰ ਨਹੀਂ ਮੰਨਦੇ, ਉਹਨਾਂ ਦੀ ਗੱਲ ਤਾਂ ਕਿੰਨਾ ਬੁਰਾ ਸਿਸਟਮ ਉਹਨਾਂ ਲਈ ਹੁੰਦਾ ਹੋਏਗਾ ਇਹ, ਜਦੋਂ ਕਿ ਸਿਸਟਮ ਦੇ ਅੰਦਰ ਵਿਚਰਦੇ ਬੰਦੇ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਵਿਧਾਇਕ ਹੋਵੋਗੇ, ਆਪਦੇ ਘਰ ਹੋਗੇ, ਚੱਲ ਕੋਈ ਤਿੱਤਰ ਹੋਵੋ ਤੇ ਬਾਹਰ ਨਿਕਲੋ। ਉਹ ਆਕੜ ਰਿਹਾ, ਉਹ ਮੂਹਰੋਂ ਬੋਲ ਰਿਹਾ, ਉਹ ਕਹਿ ਰਿਹਾ ਹੈਗਾ ਕਿ ਇਹਨਾਂ ਦਾ ਬੰਦਾ ਮਰ ਗਿਆ, ਉਹਦੀ ਆ ਅਖਬਾਰ ਦੇ ਉੱਤੇ ਫੋਟੋ ਛਪੀ ਹੋਈ ਆ। ਤੇ ਜੇ ਅਖਬਾਰਾਂ ਵਾਲੇ ਫੋਟੋ ਛਾਪਦੇ ਫਿਰਦੇ ਆ ਕਿ ਆ ਬੰਦਾ ਮਰ ਗਿਆ, ਤਾਂ ਤੁਸੀਂ ਤਾਂ ਇੱਕ ਇਸ ਅਫਸਰ ਬਿਊਰੋਕ੍ਰੇਸੀ ਦੇ ਇੱਕ ਬਹੁਤ ਅਹਿਮ ਥਾਂ ਦੇ ਉੱਤੇ ਇੱਥੇ ਬੈਠੇ ਅਫਸਰ ਹੋ, ਤੁਹਾਡੀ ਜ਼ਿੰਮੇਵਾਰੀ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਵਾਕਿਆ ਹੀ ਇਹਨਾਂ ਦਾ ਬੰਦਾ ਮਰ ਗਿਆ ਹੈਗਾ। ਕੀ ਉਸ ਲਿਸਟ ਵਿੱਚ ਜਿਹਦੇ ਵਿੱਚ ਮਾਰੇ ਗਏ ਜਾਂ ਮਰ ਗਏ ਬੰਦਿਆਂ ਦੀ ਲਿਸਟ ਵਾ, ਉਹਦੇ ਵਿੱਚ ਇਹਨਾਂ ਦਾ ਨਾਂ ਹੈਗਾ? ਆ ਤੁਸੀਂ ਫਿਰ ਫੋਟੋ ਉਹਦਾ, ਚਲੋ ਪੱਤਰਕਾਰ ਤੋਂ ਇਹ ਕਿੱਥੇ ਲੱਭਦੇ ਫਿਰਨਗੇ? ਤੁਹਾਡਾ ਮਤਲਬ ਬਹੁਤ ਵੱਡਾ ਸਿਸਟਮ ਆ, ਤੁਸੀਂ ਉੱਥੇ ਮਿੰਟ 'ਚ ਨਹੀਂ ਪਤਾ ਕਰਾ ਦੇਣਾ ਹੈਗਾ ਉਸ ਬੰਦੇ ਤੋਂ ਭਾਈ ਤੂੰ ਫੋਟੋ ਕਿੱਥੋਂ ਲਈ ਆ, ਜਾਂ ਇਹ ਜਿਹੜਾ ਹੈਗਾ ਅਫਸਰ ਜਿਹੜੀ ਇਹ ਫੋਟੋ ਆ ਅਖਬਾਰ ਨੇ ਛਪੀ ਵੀ ਇਹਦੀ ਗਾਰੰਟੀ ਤੇਰੇ ਕੋਲੇ ਕੀ ਆ ਕਿ ਇਹ ਮਰ ਗਿਆ ਹੈਗਾ। ਸੋ ਇਸ ਪਰਿਵਾਰ ਨੂੰ ਪਤਾ ਲੱਗ ਜਾਵੇ, ਇੰਨੀ ਗੱਲ ਹੀ ਆਏ ਆ। ਤੇ ਤੁਸੀਂ ਸਾਨੂੰ ਕਹਿ ਰਹੇ ਹੈਗੇ ਕਿ ਗੇਟ ਤੋਂ ਬਾਹਰ ਹੋ ਜਾਓ, ਮੇਰੇ ਦਫ਼ਤਰ ਤੋਂ ਬਾਹਰ ਨਿਕਲ ਜਾਓ। ਹੁਣ ਇਹੋ ਜਿਹੇ ਮੌਕੇ ਉੱਤੇ ਜਦੋਂ ਇੱਕ ਬਹੁਤ ਹੀ ਪੀੜਤ ਤੇ ਦੁਖੀ ਪਰਿਵਾਰ ਦੇ ਨਾਲ ਖੜੇ ਹੋਈਏ ਤੇ ਉਹਨਾਂ ਦਾ ਬੰਦਾ ਜਿਹੜਾ ਹੈਗਾ ਉਹਦੇ ਬਾਰੇ ਗਰੰਟੀ ਨਾ ਹੋ ਰਹੀ ਹੋਵੇ ਕਿ ਉਹਦੀ ਡੈਥ ਹੋ ਗਈ ਆ ਜਾਂ ਨਹੀਂ, ਉਹੋ ਜਿਹੇ ਮੌਕੇ ਜੇਕਰ ਜਿਹੜਾ ਮੂਹਰੋਂ ਇੱਕ ਭੈੜੇ ਤੇ ਭੱਦੇ ਬੋਲ ਸੁਣਨੇ ਪਏ ਹੋਣ ਤੇ ਬੰਦਾ ਪੰਜਾਬੀ ਬੋਲੀ ਦੇ ਵਿੱਚ ਆਮ ਜਿਵੇਂ ਕਹਿ ਦਈਦਾ ਕਿ ਹੁਣ ਇਹ ਤੇਰਾ ਘਰ ਵਾ ਜਾਂ ਇਹ ਤੇਰੇ ਥਾਂ ਤੇ ਬੈਠੇ ਆ, ਉਹਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇਹ ਉੱਥੇ ਗੱਲ ਕਹੀ ਕਿ ਇਹ ਤੇਰੇ ਪਿਓ ਦਾ ਨਹੀਂ ਦਫ਼ਤਰ, ਇਹ ਦਫ਼ਤਰ ਲੋਕਾਂ ਦਾ ਵਾ, ਤੇ ਤੂੰ ਇੱਥੋਂ ਲੋਕਾਂ ਨੂੰ, ਸਾਨੂੰ ਜਨਤਾ ਨੂੰ ਕਹਿ ਰਿਹਾ ਹੈਗਾ ਕਿ ਬਾਹਰ ਨਿਕਲ ਜਾਓ। ਹੁਣ ਇਸ ਗੱਲ ਨੂੰ ਇਸ਼ੂ ਬਣਾ ਕੇ ਸਾਰੇ ਪੰਜਾਬ ਦੀ ਅਫਸਰਸ਼ਾਹੀ ਇਕਮੁੱਠ ਹੋ ਕੇ ਖੜ ਗਈ ਆ ਕਿ ਜਿੰਨਾ ਟਾਈਮ ਸਿਮਰਜੀਤ ਸਿੰਘ ਬੈਂਸ ਨੂੰ ਜੇਲ੍ਹ ਨਹੀਂ ਭੇਜਿਆ ਜਾਂਦਾ ਫੜ ਕੇ, ਉਹਨਾਂ ਟਾਈਮ ਅਸੀਂ ਕੋਈ ਕੰਮ ਨਹੀਂ ਕਰਨਾ। ਇਸ ਅਫਸਰਸ਼ਾਹੀ ਨੇ ਜੇਕਰ ਇਹਨਾਂ ਚੋਂ ਬਾਹਲਾ ਨਹੀਂ ਤਾਂ 80-90% ਸਿੱਖਾਂ ਦੇ ਘਰਾਂ 'ਚ ਜੰਮੇ ਹੋਏ ਨੇ,
ਅੱਜ ਇਹਨਾਂ ਨੂੰ ਇੱਕ ਘੋਨੇ ਜੇ ਡੀਸੀ ਦੇ ਜਾਂ ਇੱਕ ਕਲੀਨ ਸ਼ੇਵਡ ਬੰਦੇ ਦੇ ਜੇਕਰ ਚਲੋ ਮੰਨ ਲਓ ਉਹਦੇ ਨਾਲ ਬਦਕਲਾਮੀ ਹੋਈ ਆ, ਐਡਾ ਵੱਡਾ ਸਟੈਂਡ ਲੈਣਾ ਚੇਤੇ ਆ ਗਿਆ ਇਹਨਾਂ ਨੂੰ ਜਿੱਦਣ ਇਸੇ ਪੰਜਾਬ ਦੀ ਧਰਤੀ ਉੱਤੇ ਥਾਂ ਦੇ ਉੱਤੇ ਸਿੱਖਾਂ ਦੇ ਪੁੱਤਾਂ ਦਾ ਬੜਾਂਗਾ ਹੋ ਰਿਹਾ ਸੀ, ਕਤਲੇਆਮ ਹੋ ਰਿਹਾ ਸੀ। ਉਦੋਂ ਇਸ ਅਫਸਰਸ਼ਾਹੀ ਨੇ ਕਲਮ ਕਾਹਤੋਂ ਨਹੀਂ ਛੱਡਦੀ ਕਿ ਸਾਡੀ ਹੀ ਕੌਮ ਦੇ ਬੰਦਿਆਂ ਦਾ ਕਤਲੇਆਮ ਹੋ ਰਿਹਾ, ਅਸੀਂ ਉਹਨਾਂ ਟਾਈਮ ਕੰਮ ਨਹੀਂ ਕਰਨਾ ਜਿੰਨਾ ਟਾਈਮ ਤੁਸੀਂ ਇਹ ਨਿਸ਼ਚਿਤ ਨਹੀਂ ਕਰਦੇ ਕਿ ਵਾਕਿਆ ਹੀ ਜਿਹਨੇ ਕੁਝ ਗਲਤ ਕੀਤਾ ਹੋਇਆ, ਵਾਕਿਆ ਹੀ ਜਿਹਨੇ ਕੋਈ ਜੁਰਮ ਕੀਤਾ ਹੋਇਆ ਉਹਨੂੰ ਫੜਿਆ ਜਾਊਗਾ ਤੇ ਫੜਨ ਤੋਂ ਬਾਅਦ ਉੱਤੇ ਟ੍ਰਾਇਲ ਹੋਏਗਾ, ਕੇਸ ਚੱਲੇਗਾ। ਜੇਕਰ ਅਦਾਲਤੀ ਸਿਸਟਮ ਦੇ ਵਿੱਚ ਤੱਥ ਗਵਾਹ ਤੇ ਸਬੂਤ ਭੁਗਤਾ ਕੇ ਤੁਸੀਂ ਉਹਨੂੰ ਸਜ਼ਾ ਕਰਾ ਦੇਵੋ, ਇਹ ਗੱਲ ਠੀਕ ਤਾਂ ਮੰਨੀ ਜਾ ਸਕਦੀ ਆ, ਪਰ ਆਹ ਕੰਮ ਨਹੀਂ ਚੱਲਣ ਦੇਣਾ ਹੈਗਾ ਕਿ ਜਦੋਂ ਜਿਹਨੂੰ ਜੀ ਕਰਦਾ ਤੁਸੀਂ ਮਾਰੀ ਜਾਂਦੇ ਹੋ। ਉਦੋਂ ਤਾਂ ਇਹਨਾਂ ਨੇ ਕਲਮਾਂ ਛੱਡੀਆਂ ਨਾ, ਇਹਨਾਂ ਨੇ ਉਦੋਂ ਕਲਮਾਂ ਨਹੀਂ ਛੱਡੀਆਂ, ਉਦੋਂ ਦਫ਼ਤਰਾਂ ਦੇ ਵਿੱਚ ਕੰਮ ਕਰਨਾ ਬੰਦ ਨਹੀਂ ਕੀਤਾ ਜਦੋਂ ਇਸੇ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਦੇ ਪਾਵਨ ਇਸ਼ਟ ਦੇ ਸਰੂਪਾਂ ਦੀ ਲਗਾਤਾਰ ਬੇਅਦਬੀ ਹੁੰਦੀ ਰਹੀ। ਉਦੋਂ ਤਾਂ ਇਹਨਾਂ ਨੂੰ ਆਇਆ ਨਾ ਇਹਨਾਂ ਨੂੰ ਪੰਜਾਬ ਦੇ ਕਿਸੇ ਮਸਲੇ ਉੱਤੇ ਕਲਮ ਛੱਡਣੀ ਆਈ ਆ। ਹੁਣ ਪੰਜਾਬ ਦੇ ਪਾਣੀਆਂ ਦਾ ਮਸਲਾ ਸਿਰ ਤੇ ਖੜਾ ਤੇ ਸ਼ਰੇਆਮ ਦਿਖ ਰਿਹਾ ਕਿ ਜਿਹੜਾ ਫੈਸਲਾ ਉਹ ਪੰਜਾਬ ਦੇ ਖਿਲਾਫ ਹੋਣਾ, ਪਰ ਇਹਨਾਂ ਨੇ ਉਦੋਂ ਵੀ ਨਹੀਂ ਕਲਮ ਛੱਡਣੀ। ਇਹਨਾਂ ਨੂੰ ਅੱਜ ਇੱਕ ਬੰਦੇ ਦੇ ਆਪਦੇ ਮਤਲਬ ਗਰੁੱਪ ਮੈਂਬਰ ਦੇ ਉੱਤੇ ਜਿਹੜੀ ਮਾੜੀ ਜੀ ਕੋਈ ਗੱਲ ਹੋਈ ਆ ਉਹਦੇ ਉੱਤੇ ਸਾਰੇ ਪੰਜਾਬ ਦੀ ਅਫਸਰਸ਼ਾਹੀ ਇਕੱਠੀ ਹੋ ਗਈ। ਸੋ ਇਹ ਚੋਰਾਂ ਠੱਗਾਂ ਲਟੇਰਿਆਂ ਦਾ ਇੱਕ ਇਹੋ ਜਿਹਾ ਗਰੋਹ ਆ ਜਿਹਨੂੰ ਬਿਊਰੋਕ੍ਰੇਸੀ ਕਿਹਾ ਜਾਂਦਾ। ਔਰ ਇਸ ਬਿਊਰੋਕ੍ਰੇਸੀ ਨੇ ਸਦਾ ਹੀ ਉਸ ਭਾਰਤੀ ਹਕੂਮਤੀ ਤੰਤਰ ਦਾ ਸਾਥ ਦਿੱਤਾ ਜਿਹੜਾ ਸਿੱਖਾਂ ਦੀ ਪੰਜਾਬ ਦੀ ਨਸਲਕੁਸ਼ੀ ਕਰ ਰਿਹਾ, ਪੰਜਾਬ ਨੂੰ ਰੋਲਣ ਵਾਲਾ, ਪੰਥ ਨੂੰ ਮਾਰਨ ਵਾਲਾ, ਸਿੱਖੀ ਦਾ ਮਲੀਆ ਮੇਟ ਕਰਨ ਵਾਲਾ ਜਿਹੜਾ ਪ੍ਰੋਜੈਕਟ ਵਾ ਉਹਨੂੰ ਲਾਗੂ ਕਰਾਉਣ ਵਿੱਚ ਪੂਰੀ ਐਨ ਤਸੱਲੀ ਬਖਸ਼ ਤਰੀਕੇ ਨਾਲ ਇਹ ਬੰਦੇ ਵਿਚਾਰੇ ਮਿਹਨਤ ਕਰ ਰਹੇ ਨੇ। ਇਹ ਸਿਸਟਮ ਤੋਂ ਸਿੱਖਾਂ ਨੂੰ ਕੀ ਆਸ ਹੋ ਸਕਦੀ ਆ ਜਦੋਂ ਕਿ ਇਸੇ ਸਿਸਟਮ ਦੇ ਵਿੱਚੋਂ KPS ਗਿੱਲ ਪੈਦਾ ਹੁੰਦੇ ਨੇ, ਇਸੇ ਸਿਸਟਮ ਦੇ ਵਿੱਚੋਂ ਸਰਦਾਰ ਬੇਅੰਤ ਸਿੰਘ ਮੁੱਖ ਮੰਤਰੀ ਪੰਜਾਬ ਵਰਗੇ ਬੁੱਚੜ ਪੈਦਾ ਹੁੰਦੇ ਨੇ, ਇਸੇ ਸਿਸਟਮ ਦੇ ਵਿੱਚੋਂ ਬੇਦੋਸ਼ੇ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਹਜ਼ਾਰਾਂ ਪੁਲਿਸੀਏ ਪੈਦਾ ਹੁੰਦੇ ਨੇ, ਇਸੇ ਸਿਸਟਮ ਨੇ ਉਹਨਾਂ ਦੀ ਰਾਖੀ ਕਰਨੀ ਹੁੰਦੀ ਆ, ਇਸੇ ਸਿਸਟਮ ਨੇ ਉਹਨਾਂ ਲੋਕਾਂ ਨੂੰ ਜਿਹੜੇ ਆਪਦੇ ਧੀਆਂ ਪੁੱਤਾਂ ਲਈ ਇਨਸਾਫ ਮੰਗਣ ਲਈ ਇਹਨਾਂ ਦਫ਼ਤਰਾਂ 'ਚ ਜਾਂਦੇ ਆ ਉਹਨਾਂ ਨੂੰ ਧੱਕੇ ਮਾਰਨੇ ਹੁੰਦੇ ਆ ਔਰ ਇਨਸਾਫ ਦੇਣ ਤੋਂ ਨਾ ਕਰਨੀ ਹੁੰਦੀ ਆ। ਇਹ ਬੰਦੇ ਮੌਤ ਦਾ ਸਰਟੀਫਿਕੇਟ ਦੇਣ ਦੇ ਤਾਂ ਪੈਸੇ ਭਾਲਦੇ ਨੇ। ਇਹ ਸਿਸਟਮ ਜਿਹੜਾ ਹਮੇਸ਼ਾ ਹੀ ਗਰੀਬ ਲੋਕਾਂ ਦੇ, ਦੁਖੀ ਲੋਕਾਂ ਦੇ, ਪੀੜਤ ਲੋਕਾਂ ਦੇ, ਆਮ ਸਿੱਖਾਂ ਦੇ, ਆਮ ਪੰਜਾਬੀਆਂ ਦੇ ਖਿਲਾਫ ਭੁਗਤ ਦਾ ਸਿਸਟਮ ਆ। ਉਸ ਅਫਸਰਸ਼ਾਹੀ ਤੋਂ ਕੀ ਤਵੱਕੋ ਕਰੀਏ, ਕਿਵੇਂ ਇਹਦੇ 'ਚ ਵਿਸ਼ਵਾਸ ਕਰੀਏ? ਕਿਹਾ ਜਾਂਦਾ ਕਿ ਸਿਸਟਮ 'ਚ ਵਿਸ਼ਵਾਸ ਰੱਖੋ, ਸਿਸਟਮ ਤੁਹਾਡੇ ਮਸਲੇ ਹੱਲ ਕਰੇਗਾ। ਆਹ ਸਿਸਟਮ ਮਸਲੇ ਹੱਲ ਕਰੇਗਾ ਜਿਹੜਾ ਸਿਸਟਮ ਹਰ ਉਸ ਗੁੰਡੇ ਬਦਮਾਸ਼ ਵਰਗੇ ਨੇਚਰ ਵਾਲੇ, ਕਿਰਦਾਰ ਵਾਲੇ ਲੋਕਾਂ ਨੂੰ ਕਹਿ ਰਿਹਾ ਹੈਗਾ ਕਿ ਤੁਹਾਨੂੰ ਕੋਈ ਪਰਵਾਹ ਕਰਨ ਦੀ ਲੋੜ ਨਹੀਂ, ਤੁਸੀਂ ਸਿਰਫ ਸਾਡੇ ਕਹਿਣ ਦੇ ਉੱਤੇ ਜਿਵੇਂ ਅਸੀਂ ਕਹਿੰਦੇ ਆ ਉਹਨਾਂ ਹੁਕਮਾਂ ਨੂੰ ਲਾਗੂ ਕਰਦੇ ਰਹੋ ਤੇ ਅਸੀਂ ਦੇਖਾਂਗੇ ਕਿ ਕਿਹੜਾ ਤੁਹਾਡੇ ਮੂਹਰੇ ਖੜਦਾ। ਤਾਂ ਇਸੇ ਕਰਕੇ ਹੀ ਜਦੋਂ ਸਰਦਾਰ ਸਿਮਰਜੀਤ ਸਿੰਘ ਬੈਂਸ ਨੇ ਉਹ ਆਵਾਜ਼ ਬੁਲੰਦ ਕੀਤੀ ਤਾਂ ਪੰਜਾਬ ਸਰਕਾਰ ਨੇ ਖੁਦ ਕੈਪਟਨ ਅਮਰਿੰਦਰ ਸਿੰਘ ਬੜੀ ਫੂਕ ਨਾਲ ਕਹਿ ਰਿਹਾ ਹੈਗਾ ਕਿ ਹਾਂਜੀ ਮੈਂ ਉਹ ਪਰਚਾ ਦਰਜ ਕਰਾਇਆ, ਮੈਂ ਉਹ FIR ਦਰਜ ਕਰਾਈ ਆ। ਭਾਈ FIR ਸਿਮਰਜੀਤ ਸਿੰਘ ਬੈਂਸ ਉੱਤੇ ਦਰਜ ਹੋਣ ਦੇ ਸਾਡੇ ਲਈ ਅਰਥ ਜਿਹੜੇ ਨੇ ਸੌਖੇ ਹੋ ਗਏ, ਕਿਉਂਕਿ ਅਸੀਂ ਹੁਣ ਦੁਨੀਆ ਨੂੰ ਦੱਸਣ ਜੋਗੇ ਹੋ ਗਏ ਕਿ ਸੁਣੀ ਤਾਂ ਇੱਥੇ ਚੁਣੇ ਗਏ ਜਨਤਾ ਦੇ ਨੁਮਾਇੰਦਿਆਂ ਦੀ ਨਹੀਂ ਜਾਂਦੀ, ਤੇ ਜਿਹੜੇ ਆਮ ਸਿੱਖ ਨੇ, ਆਮ ਸਿਟੀਜ਼ਨ ਨੇ ਇਸ ਮੁਲਕ ਦੇ, ਉਹਨਾਂ ਦਾ ਕੀ ਹਾਲ ਹੁੰਦਾ ਹੋਊ। ਤੇ ਜਿਹੜੇ ਪੱਤਰਕਾਰੀ ਦੇ ਵਿੱਚੋਂ ਕੋਈ ਬੰਦੇ ਉੱਠ ਕੇ ਵਿਚਾਰੇ ਚਾਰ ਚੀਜ਼ਾਂ ਲਿਖਦੇ ਕਰਦੇ ਆ, ਸੋਸ਼ਲ ਮੀਡੀਆ ਤੇ ਲਿਖਦੇ ਆ ਜਾਂ ਆਵਾਜ਼ ਬੁਲੰਦ ਕਰਦੇ ਆ, ਉਹਨਾਂ ਨਾਲ ਜੋ ਕੁਝ ਹੁੰਦਾ ਹਜ਼ਾਰਾਂ ਹੀ। ਔਰ ਇੱਥੇ ਮੈਂ ਫੇਰ ਇਹ ਗੱਲ ਕਹਿਣਾ ਕਿ ਪੰਜਾਬ ਦੇ ਵਿੱਚ 80-90% ਸਿੱਖ ਹੀ ਹੁੰਦੇ ਨੇ ਜਿਹੜੇ ਹਰੇਕ ਕੰਮ 'ਚ ਹੁੰਦੇ ਨੇ। ਇੱਥੇ ਖੂਫੀਆ ਏਜੰਸੀਆਂ 'ਚ, CID 'ਚ, ਪੁਲਿਸ 'ਚ, ਅਫਸਰਸ਼ਾਹੀ 'ਚ ਸਾਰੇ ਥਾਂ ਤੇ ਸਿੱਖ ਨੇ ਤੇ ਇਹ ਸਿੱਖਾਂ ਦੇ ਧੀਆਂ ਪੁੱਤ ਸਾਡੀਆਂ ਡਿਗਰੀਆਂ, ਸਾਡੀਆਂ ਫਾਈਲਾਂ ਬਣਾਉਂਦੇ ਨੇ, ਸਾਡੇ ਡੋਜੀਅਰ ਬਣਾ ਕੇ ਸਰਕਾਰ ਨੂੰ ਦਿੰਦੇ ਨੇ, ਸਾਡੇ ਬਾਰੇ ਮਤਲਬ ਭੈੜੇ ਤੋਂ ਭੈੜਾ ਜਿਹੜਾ ਹੈਗਾ ਲਫ਼ਜ਼ ਲਿਖ ਕੇ ਇਹ ਫਾਈਲਾਂ ਤਿਆਰ ਕਰਕੇ ਰੱਖਦੇ ਨੇ ਕਿ ਜਦੋਂ ਵੀ ਹੋਵੇ ਇਹਨਾਂ ਦਾ ਘਾਣ ਕਰਨਾ ਸੌਖਾ ਹੋ ਜਾਵੇ ਵੀ ਤੁਹਾਡੀਆਂ ਫਾਈਲਾਂ ਬਣੀਆਂ ਹੋਈਆਂ ਨੇ। ਤੇ ਇਹ ਸਾਰੇ ਦੇ ਸਾਰੇ ਲੋਕ ਜਿਹੜੇ ਨੇ ਉਹ ਸਿਸਟਮ ਦੇ ਹੱਕ 'ਚ ਖੜੇ ਦਿਖਣਗੇ ਜਿਹੜਾ ਸਿਸਟਮ ਸਿੱਖੀ ਅਤੇ ਸਿੱਖਾਂ ਦਾ ਕਾਤਲ ਆ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਰਨ ਵਾਲਿਆਂ ਦੇ ਬਾਰੇ ਕੋਈ ਐਜੀਟੇਸ਼ਨ ਚੱਲਦੀ ਆ ਤਾਂ ਇਹ ਐਜੀਟੇਸ਼ਨ ਕਰ ਰਹੇ ਸਿੱਖਾਂ ਦੇ ਗੋਲੀਆਂ ਮਰਵਾਉਣਗੇ। ਇਹ ਉੱਥੇ ਬੜੇ ਸ਼ੌਂਕ ਨਾਲ SDM DC ਤਹਿਸੀਲਦਾਰ ਜਿਹੜੇ ਹੈਗੇ ਆ ਸਾਈਨ ਕਰਨਗੇ ਕਿ ਜੀ ਹਾਂ ਜੀ ਗੋਲੀ ਦਾ ਆਰਡਰ ਦਿੱਤਾ ਜਾਂਦਾ। ਤੇ ਜਦੋਂ ਕਿਤੇ ਬੁੱਚੜ ਪੁਲਸੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਆ ਜਾਵੇ ਫਿਰ ਇਹ ਉਹਨਾਂ ਬੁੱਚੜ ਪੁਲਸੀਆਂ ਦੇ ਵੱਲ ਹੋਣਗੇ। ਕਦੋਂ ਤੇ ਕਿਹੜਾ ਉਹ ਪਲ ਵਾ ਪਿਛਲੇ 70-80 ਸਾਲ ਦੇ ਵਿੱਚ ਜਦੋਂ ਇਹ ਅਫਸਰਸ਼ਾਹੀ ਨੇ ਸਿੱਖਾਂ ਜਾਂ ਪੰਜਾਬ ਦੇ ਹੱਕ ਵਿੱਚ ਕੋਈ ਗੱਲ ਕੀਤੀ ਹੋਵੇ। ਹਰ ਮੌਕੇ ਪੰਥ ਅਤੇ ਪੰਜਾਬ ਦੇ ਖਿਲਾਫ ਭੁਗਤਣ ਵਾਲੀ ਇਸ ਅਫਸਰਸ਼ਾਹੀ ਵਿੱਚ ਕੀ ਯਕੀਨ ਕਰੀਏ।
ਉਹ ਅਫਸਰ ਸਾਨੂੰ ਤਾਂ ਕੋਈ ਦੀਵਾ ਲੈ ਕੇ ਨਹੀਂ ਲੱਭਦਾ ਹੈਗਾ ਜਿਹਦੇ ਬਾਰੇ ਕਹਿ ਸਕੀਏ ਕਿ ਇਸ ਬੰਦੇ ਨੇ ਕਮਾਲ ਕਰਤੀ। ਹੁੰਦੇ ਹੋਣਗੇ ਕਿਸੇ ਟਾਈਮ ਤੇ ਮਹਿੰਦਰ ਸਿੰਘ ਰੰਧਾਵੇ ਵਰਗੇ, ਪਰ ਮਹਿੰਦਰ ਸਿੰਘ ਰੰਧਾਵੇ ਵਰਗਿਆਂ ਨੇ ਜੇ ਪੰਜਾਬ ਨਾਲ ਜਾਂ ਪੰਜਾਬੀਅਤ ਨਾਲ ਜਾਂ ਇੱਥੋਂ ਦੇ ਸੱਭਿਆਚਾਰ ਨਾਲ ਜਾਂ ਇੱਥੋਂ ਦੀ ਬੋਲੀ ਨਾਲ ਜਾਂ ਇੱਥੋਂ ਦੇ ਵਿਰਸੇ ਨਾਲ ਕੋਈ ਮੋਹ ਪਿਆਰ ਦਿਖਾਇਆ ਤਾਂ ਆਪਾਂ ਨੂੰ ਸਭ ਨੂੰ ਪਤਾ ਕਿ ਉਹ ਕਲੀਨ ਸ਼ੇਵਡ ਸੀ, ਉਹਦਾ ਮੂੰਹ ਸਿਰ ਮੁੰਨਿਆ ਸੀ, ਘੋਣ ਮੋਨ ਸੀ, ਤੇ ਉਹਦੇ ਬਾਰੇ ਕਹਿੰਦੇ ਹੁੰਦੇ ਸੀ ਜਿਹੜੀ ਫਿਰਕੂ ਭਾਵਨਾ ਵਾਲੇ ਸੀ ਕਿ ਇਹਦੇ ਸੰਘ 'ਚ ਦਾੜੀ ਆ, ਵੀ ਇਹ ਸਿੱਖ ਵਾਹੇ। ਹੁਣ ਇਦੋਂ ਗਾਹਾਂ ਗਰਕ ਕੇ ਕੀ ਦਿਖਾ ਦੇਣਾ ਅਫਸਰਸ਼ਾਹੀ, ਪੰਜਾਬ ਦੀ ਜਿਹੜੀ ਅਫਸਰਸ਼ਾਹੀ ਆ ਜਿਹੜੀ ਹਮੇਸ਼ਾ ਪੰਥ ਅਤੇ ਪੰਜਾਬ ਦੇ ਖਿਲਾਫ ਭੁਗਦੀ ਆ। ਮੈਂ ਫੇਰ ਇਹ ਗੱਲ ਕਹਿਣਾ ਕਿ ਕਈਆਂ ਨੂੰ ਮੇਰੀਆਂ ਗੱਲਾਂ ਨਾਲ ਬੇਇਤਫਾਕੀ ਹੋਊਗੀ, ਉਹਨਾਂ ਸਾਰੇ ਵੀਰਾਂ ਭੈਣਾਂ ਨੂੰ ਮੈਂ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ ਕਿ ਪੰਜਾਬ ਆਵੋ ਤੇ ਕਿਸੇ ਦਫ਼ਤਰ ਦੇ ਵਿੱਚ ਆਪਦਾ ਕੋਈ ਕੰਮ ਲੈ ਕੇ ਜਾਵੋ। 1 ਮਹੀਨੇ ਦੀ ਘਸਾਈ ਤੋਂ ਬਾਅਦ ਇੱਥੇ ਤੁਸੀਂ ਇਹੀ ਕਹਿ ਕੇ ਛੁੱਟੋਗੇ। ਤੁਹਾਨੂੰ ਯਾਦ ਹੋਣਾ ਚਾਹੀਦਾ ਇੱਕ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਅਜਨਾਲੇ ਸਾਈਡ ਤੋਂ ਕਿਸੇ ਦਾ ਜਵਾਨ ਪੁੱਤ 93-94 ਚ ਪੁਲਿਸੀਆਂ ਨੇ ਚੱਕ ਲਿਆ। ਉਹ ਸਾਰੇ ਥਾਂ ਤੇ ਧੱਕੇ ਖਾ ਕੇ, ਅਜੈਬ ਸਿੰਘ ਸੀ ਸ਼ਾਇਦ ਉਸ ਬਜ਼ੁਰਗ ਦਾ ਨਾਂ, ਉਹਨੇ ਧੱਕੇ ਖਾਦੇ, ਬੜਾ ਉਹਨੇ ਭੱਜ ਦੌੜ ਕੀਤੀ। ਕਿਸੇ ਪਾਸੇ ਜਦੋਂ ਉਹਨੂੰ ਕੋਈ ਰਾਹ ਨਹੀਂ ਮਿਲਿਆ ਤਾਂ ਉਹ ਦਰਬਾਰ ਸਾਹਿਬ ਗਿਆ ਤੇ ਦਰਬਾਰ ਸਾਹਿਬ ਜਦੋਂ ਅੰਦਰ ਗਿਆ ਉਹਨੇ ਆਪਦਾ ਪ੍ਰਸ਼ਾਦ ਲਿਆ, ਮੱਥਾ ਟੇਕਿਆ, ਅਰਦਾਸ ਬੇਨਤੀ ਕੀਤੀ, ਬਾਹਰ ਨਿਕਲ ਕੇ ਦਰਸ਼ਨੀ ਡਿਓੜੀ ਕੋਲੇ ਆ ਕੇ ਉਹਦੀ ਡੈਥ ਹੋ ਗਈ। ਤੇ ਉਹਦੇ ਲੋਕਾਂ ਨੇ ਪਤਾ ਲੱਗਿਆ ਕਿ ਉਹਨੇ ਕੋਈ ਜ਼ਹਿਰੀਲੀ ਚੀਜ਼ ਖਾਧੀ ਹੋਈ ਸੀ। ਉਹਦੇ ਹੱਥ 'ਚ ਇੱਕ ਪਾਸੇ ਕੜਾਹ ਪ੍ਰਸ਼ਾਦ ਵਾਲਾ ਡੂਨਾ ਸੀ, ਦੂਜੇ ਪਾਸੇ ਹੱਥ 'ਚ ਉਹਦੇ ਪਰਚੀ ਸੀ ਤੇ ਜਿਹਦੇ ਉੱਤੇ ਉਹਦੀ ਸਾਰੀ ਕਹਾਣੀ ਲਿਖੀ ਹੋਈ ਸੀ ਕਿ ਉਹਦਾ ਮੁੰਡਾ ਚੱਕਿਆ ਗਿਆ ਵਾ ਤੇ ਮੁੰਡੇ ਨੂੰ ਲੱਭਦਾ ਵਿਚਾਰਾ ਉਹ ਗੁਰੂ ਰਾਮਦਾਸ ਜੀ ਦੇ ਦਰ ਤੇ ਵੀ ਹੁਣ ਤੇਰੇ ਦਰ ਤੋਂ ਬਿਨਾਂ ਕਿੱਥੇ ਜਾਵਾਂ। ਪੰਜਾਬ ਦੀ ਧਰਤੀ ਉੱਤੇ ਹਜ਼ਾਰਾਂ ਹੀ ਬੇਦੋਸ਼ੇ ਲੋਕਾਂ ਨੂੰ ਚੱਕ ਚੱਕ ਕੇ ਮਾਰਨ ਵਾਲੀ ਇਹ ਅਫਸਰਸ਼ਾਹੀ ਜਾਂ ਇਹ ਅਫਸਰਸ਼ਾਹੀ ਉਹਨਾਂ ਦਾ ਸਾਥ ਦੇਂਦੀ ਰਹੀ। ਇਹੀ ਐਸਡੀਐਮ, ਤਹਿਸੀਲਦਾਰ ਤੇ ਹੋਰ ਸਾਰੇ ਜਿਹੜੇ ਨੇ ਪੰਜਾਬ ਦੇ ਲੱਖਾਂ ਲੋਕਾਂ ਨੂੰ ਮੌਤ ਦੇ ਮੂੰਹ ਤੱਕ ਲੈ ਗਏ ਧੱਕ ਕੇ। ਇਹਨਾਂ ਨੇ ਜੇ ਕਿਸੇ ਕੋਲੇ ਜ਼ਮੀਨ ਜਾਇਦਾਦ ਦਾ ਰੌਲਾ ਇਹਨਾਂ ਦੇ ਕੋਲੇ ਚਲੇ ਜਾਵੇ ਤਾਂ ਇਹਨਾਂ ਨੂੰ ਮੌਜਾਂ ਲੱਗ ਜਾਂਦੀਆਂ ਨੇ। ਜੇ ਕਿਸੇ ਦਾ ਪੁੱਤ ਮਰ ਗਿਆ ਤਾਂ ਇਹਨਾਂ ਨੂੰ ਮੌਜਾਂ ਲੱਗ ਜਾਂਦੀਆਂ ਨੇ। ਕਿਸੇ ਦਾ ਕੋਈ ਵਿਆਹ ਵਾ, ਕਿਸੇ ਨੇ ਮੈਰਿਜ ਰਜਿਸਟਰਡ ਕਰਾਉਣੀ ਆ ਤਾਂ ਇਹਨਾਂ ਨੂੰ ਮੌਜਾਂ ਲੱਗ ਜਾਂਦੀਆਂ ਨੇ। ਇਹ ਇੱਕ ਲੋਟੂ ਗਰੋਹ ਆ। ਇਸ ਲੋਟੂ ਗਰੋਹ ਦੇ ਵਿੱਚ ਕਿਹੜਾ ਬੰਦਾ ਯਕੀਨ ਕਰ ਲਵੇ ਤੇ ਬਾਹਰ ਬੈਠ ਕੇ, ਦੂਰ ਬੈਠ ਕੇ ਨਹੀਂ ਜੀ, ਸਿਸਟਮ 'ਚ ਯਕੀਨ ਰੱਖੋ। ਇਹ ਸਿਸਟਮ ਜਿਹੜਾ ਹੈਗਾ ਨਾ, ਇਹ ਸਿਸਟਮ ਤਾਂ ਇੱਕ ਗੁੰਡੇ ਬਦਮਾਸ਼ ਟੋਲਿਆਂ ਦਾ ਇੱਕ ਇਹੋ ਜਿਹਾ ਗਰੋਹ ਆ ਜਿਹਦਾ ਇੱਕ ਨਕਾਤੀ ਪ੍ਰੋਗਰਾਮ ਪੰਜਾਬ ਦੀ ਧਰਤੀ ਉੱਤੇ ਸਿੱਖਾਂ ਨੂੰ ਜਲੀਲ ਕਰਨਾ, ਪੰਜਾਬ ਦੇ ਲੋਕਾਂ ਨੂੰ ਮਾਰਨਾ। ਹੁਣ ਬਾਕੀ ਭਾਰਤ ਦਾ ਤਾਂ ਹਾਲ ਇਹਦੇ ਨਾਲੋਂ ਵੀ ਮਾੜਾ। ਇੱਥੇ ਪੰਜਾਬ ਦੀ ਧਰਤੀ ਤੇ ਦਾ ਹਾਲ ਜਿਹੜਾ ਹੈਗਾ ਮਾੜਾ, ਉਹ ਹੈਗਾ ਹੀ ਆ। ਪੰਜਾਬ ਤੋਂ ਬਾਹਰ ਇਦੋਂ ਵੀ ਹਾਲ ਮਾੜਾ ਆ। ਥੋੜੇ ਦਿਨ ਪਹਿਲਾਂ ਇੱਕ ਪੱਤਰਕਾਰ ਦੇ ਉੱਤੇ ਇਸ ਕਰਕੇ ਮੁਕੱਦਮਾ ਦਰਜ ਕਰਤਾ ਕਿਉਂਕਿ ਉਹਨੇ ਉਹ ਵੀਡੀਓ ਜਾਂ ਉਹ ਚੀਜ਼ ਫਿਲਮਾਈ ਸੀ ਜਾਂ ਲੋਕਾਂ ਦੇ ਸਾਹਮਣੇ ਲਿਆਂਦੀ ਸੀ ਜਨਤਾ ਦੇ ਮੀਡੀਆ ਦੇ ਰਾਹੀਂ, ਜਿਹਦੇ ਵਿੱਚ ਉਹਨੇ ਦੱਸਿਆ ਸੀਗਾ ਕਿ ਕਾਸਟ ਬੇਸਡ ਜਿਹੜਾ ਹੈਗਾ ਸਿਸਟਮ ਦੇ ਵਿੱਚ ਹੋ ਰਿਹਾ ਹੈਗਾ। ਤੇ ਆਹ ਦੇਖੋ ਫਲਾਣੇ ਸਕੂਲ ਦੇ ਵਿੱਚ ਨੂਣ ਨਾਲ ਰੋਟੀ ਦਿੱਤੀ ਜਾਂਦੀ ਆ, ਜਿਹੜਾ ਮਿਡ ਡੇ ਮੀਲ ਸਕੂਲਾਂ 'ਚ ਚੱਲਿਆ ਹੈਗਾ ਵਿਦਿਆਰਥੀਆਂ ਦੇ ਲਈ, ਬੱਚਿਆਂ ਦੇ ਲਈ ਦੁਪਹਿਰ ਦਾ ਖਾਣਾ ਸਕੂਲਾਂ 'ਚ ਦੇਣ ਦੀ ਜਿਹੜੀ ਰੀਤ ਆ, ਉਹਦੇ ਵਿੱਚ ਜਿਹੜੇ ਅਪਰ ਕਾਸਟਸ ਬੱਚੇ ਨੇ ਉਹਨਾਂ ਨੂੰ ਹੋਰ ਤਰੀਕੇ ਦੀ ਡੀਲਿੰਗ ਆ, ਪਰ ਜਿਹੜੇ ਸ਼ਡਿਊਲਡ ਕਾਸਟ ਕਹੇ ਜਾਂਦੇ ਆ ਉਹਨਾਂ ਦੇ ਬੱਚਿਆਂ ਨੂੰ ਨੂਣ ਨਾਲ, ਕਿਉਂ ਉਹ ਇੰਨੀ ਗੱਲ ਨੰਗੀ ਕਰਤੇ ਉਹ ਤੇ ਪਰਚਾ ਬਣਾਤਾ। ਤੇ ਇੱਕ ਹੋਰ ਕਾਸਟ ਬੇਸਡ ਮਸਲਾ ਬਣਿਆ ਯੂਪੀ ਦੇ ਵਿੱਚ। ਉੱਥੇ ਉਹਨਾਂ ਨੇ ਪਾਣੀ ਜਿਹੜਾ ਹੈ ਪੀਣ ਤੋਂ, ਪਾਣੀ ਲੈਣ ਤੋਂ, ਘੜਾ ਭਰਨ ਤੋਂ, ਟੂਟੀ ਤੋਂ ਉੱਥੇ ਤਕਰਾਰ ਹੋਈ ਤੇ ਉਹ ਜਿਹੜੀ ਖਬਰ ਜਿਨ੍ਹਾਂ 6 ਪੱਤਰਕਾਰਾਂ ਨੇ ਚਲਾਈ ਉਹਨਾਂ 6 ਪੱਤਰਕਾਰਾਂ ਦੇ ਖਿਲਾਫ ਪਰਚਾ ਦਰਜ ਹੋ ਗਿਆ। ਤੋਂ ਪੰਜਾਬ ਤੋਂ ਬਾਹਰ ਤਾਂ ਇੱਥੇ ਨਾਲੋਂ ਵੀ ਮਾੜਾ ਹਾਲ ਆ। ਤੇ ਇੱਥੇ ਜਿਹੜੀ ਅਫਸਰਸ਼ਾਹੀ ਆ ਪੰਜਾਬ ਦੀ, ਉਹ ਜਿਹੜਾ ਬੰਦਾ ਕਹਿੰਦਾ ਹੈਗਾ ਕਿ ਜੀ ਇੱਥੇ ਤਾਂ ਸਿੱਖ ਨੇ, ਪਰ ਇਹ ਕਿਹੋ ਜਿਹੇ ਸਿੱਖ ਨੇ? ਬੇਅੰਤ ਸਿੰਘ ਵੀ ਸਿੱਖ ਸੀ ਤੇ KPS ਗਿੱਲ ਵੀ ਸਿੱਖ ਸੀ, ਪ੍ਰਕਾਸ਼ ਸਿੰਘ ਬਾਦਲ ਵੀ ਸਿੱਖ ਆ, ਸਰਜੀਤ ਸਿੰਘ ਬਰਨਾਲਾ ਵੀ ਸਿੱਖ ਸੀ। ਇਹ ਸਾਰੇ ਲੀਡਰੀਆਂ ਕਰਦੇ ਨੇ, ਇਹ ਸਾਰੇ ਮੰਤਰੀ ਵਿਧਾਇਕ ਬਣਦੇ ਨੇ, ਪਰ ਇਹ ਸਾਰੇ ਦੇ ਸਾਰੇ ਲੋਕ ਜਿਹੜੇ ਨੇ, ਚਾਹੇ ਉਹ ਵਿਕਰਮ ਮਜੀਠੀਆ ਚਾਹੇ ਕੋਈ ਹੋਰ ਆ, ਇਹਨਾਂ ਸਾਰਿਆਂ ਲੀਡਰਾਂ ਦਾ ਇੱਕ ਨਕਾਤੀ ਪ੍ਰੋਗਰਾਮ ਕੀ ਹੁੰਦਾ ਕਿ ਮਸਾਂ ਕੁਰਸੀ ਨੂੰ ਹੱਥ ਪਿਆ, ਹੁਣ ਲੋਕਾਂ ਦਾ ਲਹੂ ਪੀ ਲਓ ਤੇ ਜਿੰਨੀਆਂ ਜੇਬਾਂ ਭਰ ਹੁੰਦੀਆਂ ਭਰ ਲਓ। ਤੇ ਉਹ ਜਿਹੜੇ ਪੰਜਾਬ ਦਾ ਲਹੂ ਪੀਣ ਵਾਲੇ ਹੋਰ ਮਹਿਕਮੇ ਨੇ ਜਾਂ ਹੋਰ ਲੋਕ ਨੇ, ਉਹਨਾਂ ਦੇ ਵਿਧਾਇਕ ਲੱਗਣ ਦੇ, ਉਹਨਾਂ ਦੇ ਮੰਤਰੀ ਪਦ, ਉਹਨਾਂ ਦਾ ਮੰਤਰਾਲਾ ਲੈਣ ਦੇ ਲਈ ਵੀ ਸਾਨੂੰ ਮੰਤਰੀ ਫਲਾਣੇ ਮਹਿਕਮੇ ਦਾ ਬਣਾਓ। ਆਪਸ ਵਿੱਚ ਗੁੱਸੇ ਨਾਰਾਜ਼ਗੀਆਂ ਵੀ ਹੁੰਦੀਆਂ ਨੇ ਤੇ ਫਿਰ ਅੱਗੇ ਦੀ ਅੱਗੇ ਠੇਕੇ ਚੜ੍ਹਦੇ ਨੇ ਕਿ ਭਾਈ ਇੰਨੇ ਪੈਸੇ 'ਚ ਤੈਨੂੰ ਫਲਾਣੇ ਥਾਂ ਤੇ ਅਫਸਰ ਲਾ ਦਿੰਨੇ ਆ ਤੇ ਤੂੰ ਉਸ ਥਾਂ ਦੇ ਉੱਤੇ ਜਿਹੜਾ ਹੈਗਾ ਜਿੰਨਾ ਲੋਕਾਂ ਨੂੰ ਲੁੱਟ ਸਕਦਾ ਤੂੰ ਲੁੱਟ ਤੇ ਇੰਨੇ % ਮੈਨੂੰ ਮਿਲਣੇ ਚਾਹੀਦੇ ਆ। ਤੋ ਇਸ ਚੀਜ਼ ਦੇ ਵਿੱਚ ਤੁਸੀਂ ਹੁਣ ਤਾਂ ਇੱਥੇ ਭਾਰਤ ਵਿੱਚ ਤਾਂ ਇਹ ਜਿਹੀਆਂ ਫਿਲਮਾਂ 'ਚ ਵੀ ਇਹ ਸਾਰਾ ਕੁਝ ਦਿਖਾਇਆ ਜਾਂਦਾ
ਪਿੱਛੇ ਜੇ ਇੱਕ ਇਹੋ ਜਿਹੀ ਫਿਲਮ ਜੌਲੀ LLB ਕਰਕੇ ਆਈ, ਜਿਹਦੇ ਚ ਭਾਰਤੀ ਸਿਸਟਮ ਦਾ ਇਹ ਕੋਝਾ ਪੱਖ ਬਿਲਕੁਲ ਨੰਗਾ ਕੀਤਾ ਗਿਆ, ਜਿੱਥੇ ਥਾਣਿਆਂ ਦੀਆਂ ਚੌਂਕੀਆਂ ਦੀ ਇੱਕ ਬੋਲੀ ਲੱਗ ਰਹੀ ਦਾ ਸੀਨ ਆਉਂਦਾ ਉਹਦੇ ਚ ਕਿ ਦੱਸੋ ਜੀ ਫਲਾਣੇ ਚੌਂਕੀ ਦੇ ਜਾਂ ਫਲਾਣੇ ਥਾਣੇ ਦੇ ਤੂੰ ਕਿੰਨੇ ਪੈਸੇ ਦੇਣਾ। ਉਹ ਹੈਗਾ ਵੀ ਇੰਨਾ ਮਹੀਨਾ ਤੂੰ ਥਾਣੇ ਸਾਨੂੰ ਉਸ ਥਾਣੇ 'ਚ ਥਾਣੇਦਾਰ ਲੱਗਣ ਦਾ ਦੇ ਤੂੰ ਇੰਚਾਰਜ ਤੈਨੂੰ ਲਾ ਦਿੰਨੇ ਆ ਉੱਥੋਂ ਦਾ, ਤੇ ਤੂੰ ਉੱਥੋਂ ਚਾਹੇ 10 ਗੁਣਾ ਕਮਾ ਲਾ ਚਾਹੇ 2 ਗੁਣਾ ਕਮਾ ਲਾ। ਇਵੇਂ ਹੀ ਪੰਜਾਬ ਦੇ ਵਿੱਚ ਤਹਿਸੀਲਦਾਰਾਂ ਦੇ ਤੇ ਹੋਰਨਾਂ ਜਿਹੜੇ ਅਹੁਦੇ ਨੇ ਜਾਂ ਪਦ ਨੇ, SDM ਦੇ ਪਦ ਨੇ ਜਾਂ ਹੋਰ ਜਿਹੜੇ ਨੇਗੇ ਉਹ ਭਰੇ ਜਾਂਦੇ ਨੇ, ਤੇ ਉੱਪਰ ਮਹੀਨਾ ਜਿਹੜਾ ਹੈਗਾ ਉੱਪਰ ਦਾ ਕਰਨ ਦੇ ਲਈ ਪਹਿਲਾਂ ਤਾਂ ਉਹਦਾ ਮੰਤਰੀ ਦਾ ਜਾਂ ਉੱਪਰਲੇ ਜਿਹੜੇ ਹੈਗੇ ਆ ਲੋਕ ਉਹਨਾਂ ਦਾ ਜਿਹੜਾ ਹੈਗਾ ਕੱਢ ਲਿਆ ਜਾਂਦਾ, ਉਹ ਪੂਰਾ ਕਰਨ ਦੇ ਲਈ ਪਹਿਲਾਂ ਤਾਂ ਲੋਕਾਂ ਦਾ ਲਹੂ ਪੀਤਾ ਜਾਂਦਾ, ਫਿਰ ਆਪ ਦਾ ਜਿਹੜਾ ਹੈਗਾ ਘਰ ਆ ਉਹ ਵੀ ਪੂਰਾ ਕਰਨਾ, ਕਿਉਂਕਿ ਪੈਸੇ ਦੇ ਕੇ ਹੀ ਤਾਂ ਨੌਕਰੀਆਂ ਮਿਲਦੀਆਂ ਨੇ। ਜਿਹੜੇ ਮਣਾ ਮੂੰਹ ਰਿਸ਼ਵਤਾਂ ਦੇ ਕੇ ਫਿਰ ਰਿਸ਼ਵਤ ਜਿਹੜੀ ਹੈਗੀ ਆ ਉਹ ਇੱਥੇ ਇੰਨੀ ਜ਼ਿਆਦਾ ਕਾਮਨ ਚੀਜ਼ ਬਣ ਗਈ ਆ, ਮਤਲਬ ਚਮਤਕਾਰ ਵਾਲੀ ਗੱਲ ਹੀ ਲੱਗੂ ਜੇਕਰ ਕਿਸੇ ਦਫ਼ਤਰ ਚੋਂ ਕੋਈ ਕਹਿ ਦੇਵੇ। ਇੱਥੇ ਤਾਂ ਜਿਹੜੇ ਕਿਉਂ ਲੱਗਦਾ ਹੁੰਦਾ ਵੀ ਕਿਸੇ ਦਿਨ ਅਖਬਾਰ ਤੇ ਖਬਰ ਨਾ ਛਪ ਜੇ ਕਿ ਫਲਾਣੇ ਥਾਂ ਦੇ ਉੱਤੇ ਬਿਨਾਂ ਰਿਸ਼ਵਤ ਲੈ ਕੰਮ ਹੁੰਦੇ ਆ। ਸੋ ਇਹ ਜਿਹੜਾ ਭਾਰਤ ਦੀ ਜਾਂ ਪੰਜਾਬ ਦੀ ਬਿਊਰੋਕ੍ਰੇਸੀ ਆ, ਇਹਦਾ ਨਿਤ ਨਵਾਂ ਕੋਝਾ ਚਿਹਰਾ ਨੰਗਾ ਹੁੰਦਾ। ਭਾਰਤ ਦੀ ਨਿਆਂਪਾਲਿਕਾ, ਭਾਰਤ ਦੀ ਕਾਰਜਪਾਲਿਕਾ, ਭਾਰਤ ਦੀ ਜਿਹੜੀ ਵਿਧਾਨ ਪਾਲਿਕਾ, ਇਹ ਸਾਰੇ ਨੰਗੇ ਹੋ ਚੁੱਕੇ ਨੇ। ਇੱਥੇ ਜੇਕਰ ਪੁਲਿਸ ਨੇ ਕਤਲੇਆਮ ਕੀਤਾ ਤੇ ਕਰਾਇਆ, ਜਾਂ ਲੋਕਾਂ ਦਾ ਲਹੂ ਪੀਣਾ ਵਾਲੇ ਹੋਰ ਜਿਹੜੇ ਕੰਮ ਕੀਤੇ, ਜਾਂ ਲੋਕਾਂ ਨਾਲ ਜਦੋਂ ਵਧੀਕੀ ਹੁੰਦੀ ਆ ਉਸ ਟਾਈਮ ਇਹ ਡਾਂਗ ਸੋਟਾ ਚਲਾਉਂਦੇ ਆ, ਲੋਕਾਂ ਦੇ ਉੱਤੇ ਸਾਰਾ ਕੁਝ ਕਰਦੇ ਕਰਾਉਂਦੇ ਆ, ਤਾਂ ਦੂਜਾ ਜਿਹੜਾ ਹੈਗਾ ਨਾਲ SDM ਤਹਿਸੀਲਦਾਰ ਤੇ ਹੋਰ ਜਿਹੜੇ ਨੇਗੇ ਉਹ ਇਹਨਾਂ ਦੇ ਨਾਲ ਜੁੜ ਜਾਂਦੇ ਨੇ। ਫਿਰ ਅੱਗੇ ਜੇਕਰ ਲੋਕਾਂ ਦੇ ਕਤਲੇਆਮ ਦੇ ਖਿਲਾਫ ਜਾਂ ਲੋਕਾਂ ਦੇ ਨਾਲ ਹੋਣ ਵਾਲੀਆਂ ਵਧੀਕੀਆਂ ਦੇ ਖਿਲਾਫ ਲੋਕ ਅਦਾਲਤਾਂ 'ਚ ਜਾਂਦੇ ਨੇ, ਤਾਂ ਉੱਥੇ ਜਿਹੜੇ ਹੈਗੀ ਆ ਸਾਰੇ ਸਿਸਟਮ ਆ, ਅਦਾਲਤੀ ਸਿਸਟਮ ਆ, ਉਹਦੇ ਵਿੱਚ ਵੀ ਬਿਊਰੋਕ੍ਰੇਸੀ ਬੜੇ ਟੇਢੇ ਮੇਢੇ ਢੰਗ ਦੇ ਨਾਲ ਲੋਕਾਂ ਨੂੰ ਇਨਸਾਫ ਲੈਣ ਤੋਂ ਰੋਕ ਦਿੰਦੀ ਆ, ਤੇ ਉਹ ਫੈਸਲੇ ਕਰਵਾਉਣ 'ਚ ਕਾਮਯਾਬ ਹੋ ਜਾਂਦੀ ਆ ਜਿਹੜੇ ਹੋਣੇ ਨਹੀਂ ਚਾਹੀਦੇ ਹੁੰਦੇ। ਆਪਣੇ ਸਭ ਦੇ ਸਾਹਮਣੇ ਆ, ਕਿਸੇ ਵੀ ਜੇਲ੍ਹ ਦੇ ਵਿੱਚ ਗੇੜਾ ਮਾਰ ਕੇ ਦੇਖ ਲਿਆ ਜਾਵੇ, 80% ਉੱਥੇ ਜਿਹੜੇ ਲੋਕ ਨੇਗੇ ਉਹ ਇਹੀ ਕਹਿਣ ਵਾਲੇ ਮਿਲਣਗੇ ਕਿ ਝੂਠਾ ਕੇਸ ਸੀਗਾ, ਦੂਜੀ ਪਾਰਟੀ ਤੋਂ ਥਾਣੇਦਾਰ ਨੇ ਪੈਸਾ ਲੈ ਕੇ ਆਹ ਕੇਸ ਬਣਾਇਆ। ਸਾਡੇ ਕਈ ਆਲੇ ਦੁਆਲੇ ਇਹੋ ਜਿਹੇ ਵਾਕਫ ਬੰਦੇ ਨੇ ਜਿਹੜੇ ਬੜੇ ਸਤਾਏ ਪਏ ਨੇ ਇਸ ਸਿਸਟਮ ਦੇ, ਕਿਉਂਕਿ ਦੂਜੀ ਪਾਰਟੀ ਨੇ ਥਾਣੇਦਾਰ ਨੂੰ ਲੱਖ 2 ਲੱਖ ਰੁਪਇਆ ਸਿੱਟਿਆ, ਤੇ ਉਹ ਕਿੱਲਾ 2 ਕਿੱਲਾ ਜ਼ਮੀਨ ਦਾ ਰੌਲਾ ਸੀ। ਉਹ ਕਹਿੰਦੇ ਜਿਹਨੂੰ ਨਾ ਟਾਈਮ ਜੇਲ੍ਹ ਚੋਂ ਨਿਕਲ ਹੀ ਨਾ ਦਿਓ, ਜਿੰਨਾ ਟਾਈਮ ਇਹ ਹਟਦਾ ਨਹੀਂ ਹੈਗਾ, ਤੇ ਨਹੀਂ ਇਹਨੇ ਨਿੱਤ ਸਾਨੂੰ ਸਾਡੀ ਇਸ ਜ਼ਮੀਨ ਦਾ ਹੁਣ ਆਪ ਦਾ ਹੱਕ ਲੈਣ ਦੇ ਲਈ। ਤੇ ਦੂਜੇ ਪਾਸੇ ਜਿਹੜੇ ਆ ਵਿਦੇਸ਼ਾਂ 'ਚ ਬੈਠੇ ਆ ਮਿੱਤਰ ਪਿਆਰੇ, ਜਿਹੜੇ ਸਾਨੂੰ ਇੱਥੇ ਕਹਿੰਦੇ ਹੁੰਦੇ ਆ ਕਿ ਸਿਸਟਮ 'ਚ ਯਕੀਨ ਰੱਖੋ, ਉਹਨਾਂ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਆਪਦੇ ਆਲੇ ਦੁਆਲੇ 'ਚੋਂ ਕਿਸੇ ਇਹੋ ਜਿਹੇ ਭਰਾ ਨੂੰ ਜਾਣਦੇ ਹੋ ਜਿਹਦੀ ਇੱਥੇ ਉਹਦੇ ਪਰਿਵਾਰ ਦੇ ਮੈਂਬਰਾਂ ਨੇ ਜ਼ਮੀਨ ਦੱਬ ਲਈ ਹੋਵੇ? ਜ਼ਰੂਰ ਜਾਣਦੇ ਹੋਵੋਗੇ। ਉਹ ਕਿਵੇਂ ਦੱਬ ਲਈ? ਨਹੀਂ ਤਾਂ 100 ਸਾਲ ਬਾਅਦ ਵੀ ਉਹ ਜ਼ਮੀਨ ਉਹਦੀ ਰਹਿਣੀ ਚਾਹੀਦੀ ਆ, ਪਰ ਉਹ ਬੰਦੇ ਇੱਥੇ ਆ ਕੇ ਦੇਖਦੇ ਆ ਵੀ ਸਾਡੀ ਜ਼ਮੀਨ ਪੈਲੀ ਸਾਡੀ ਸੀਗੀ ਤੇ ਉਹ ਕੌਣ ਰਜਿਸਟਰੀ ਕਰਾ ਗਿਆ, ਕਿਵੇਂ ਹੋ ਗਿਆ ਸਾਰਾ ਕੁਝ, ਕਿਉਂਕਿ ਇੱਥੋਂ ਦਾ ਸਿਸਟਮ ਜਿਹੜਾ ਹੈਗਾ ਬਕਾਊ ਆ। ਤੁਹਾਡੀ ਜੇਬ ਦੇ ਵਿੱਚ ਰੁਪਈਆ ਹੋਣਾ ਚਾਹੀਦਾ, ਪੈਸੇ ਹੋਣੇ ਚਾਹੀਦੇ ਆ, ਤੁਸੀਂ ਜੋ ਮਰਜ਼ੀ ਕਰਾ ਲਓ। ਇੱਥੇ ਤਾਂ ਪਿੱਛੇ ਜੇ ਭਾਰਤ ਦੇ ਪ੍ਰਧਾਨ ਮੰਤਰੀ ਹੁੰਦੇ ਸੀ ਮਨਮੋਹਨ ਸਿੰਘ, ਉਹਨਾਂ ਦੇ ਨਾਂ ਉੱਤੇ ਸੰਮਣ ਜਾਰੀ ਕਰਵਾਤੇ ਕੋਰਟ ਦੇ ਵਿੱਚੋਂ ਕਿਸੇ ਨੇ ਵੀ ਇੰਨਾ ਤਾਂ ਇਹ ਦਿਖਾਉਣ ਦੇ ਲਈ ਕਿ ਸਿਸਟਮ ਕਿੰਨਾ ਗਰਕਿਆ ਹੋਇਆ ਵਾ, ਜਿਹਦੇ ਨਾਂ ਦੇ ਉੱਤੇ ਬਿਨਾਂ ਕਿਸੇ ਗੱਲ ਤੋਂ ਜਿਹੜਾ ਹੈਗਾ ਸੰਮਣ ਕਢਵਾਏ ਜਾ ਸਕਦੇ ਆ। ਜਿਹਨੂੰ ਮਰਜ਼ੀ ਤੁਸੀਂ ਇੱਥੇ ਇਹੋ ਜਿਹੇ ਵੀ ਲੋਕ ਹੈਗੇ ਇਸ ਭਾਰਤ ਵਿੱਚ ਜਿਹੜੇ ਜਿਉਂਦੇ ਨੇ ਪਰ ਕਾਗਜ਼ਾਂ 'ਚ ਉਹਨਾਂ ਦੀ ਡੈਥ ਜਿਹੜੀ ਹੈਗੀ ਆ ਦਿਖਾਈ ਜਾ ਚੁੱਕੀ ਆ ਕਿ ਉਹ ਤਾਂ ਮਰ ਚੁੱਕੇ ਨੇ, ਤੇ ਉਹ ਜਦੋਂ ਕਿਸੇ ਥਾਂ ਤੇ ਜਾਂਦੇ ਨੇ ਤੇ ਉਹ ਦਹਾਈਆਂ ਪਾਉਂਦੇ ਨੇਗੇ ਕਿ ਅਸੀਂ ਤਾਂ ਜਿਉਂਦੇ ਆ, ਵੀ ਸਾਡੀ ਜ਼ਮੀਨ ਜਾਇਦਾਦ ਸਾਡੀ ਜਿਹੜੀ ਹੈਗੀ ਆ, ਉਹ ਕਹਿੰਦੇ ਤੁਹਾਡੀ ਡੈਥ ਹੋ ਚੁੱਕੀ ਆ, ਤੁਸੀਂ ਹੈ ਹੀ ਨਹੀਂ, ਕਾਗਜ਼ਾਂ 'ਚ ਹੈ ਨਹੀਂ। ਹੁਣ ਇਹੋ ਜਿਹੇ ਮੁਲਕ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਹਦੇ ਨਾਲੋਂ ਭਿਆਨਕ ਨਰਕ ਜਿਹੜਾ ਹੈਗਾ ਉਹ ਕਿੱਥੇ ਦਿਖ ਪਊਗਾ? ਸੋ ਇਸ ਮੁਲਕ ਦੇ ਬਾਰੇ ਕੋਈ ਗੱਲ ਕਹਿਣ ਕਹਾਉਣ ਤੋਂ ਪਹਿਲਾਂ ਮੈਂ ਬਾਹਰ ਬੈਠੇ ਭੈਣ ਭਰਾਵਾਂ ਨੂੰ, ਖਾਸ ਤੌਰ ਤੇ ਉਹਨਾਂ ਨੂੰ ਜਿਹੜੇ ਇੱਥੋਂ ਗਏ ਨੇ ਨਾ, ਉਹ ਵੀ ਪਿਛਲੇ 25-30 ਸਾਲਾਂ ਤੋਂ ਜਦੋਂ ਕੈਨੇਡਾ 'ਚ ਕੋਈ ਬੰਦਾ ਰਹਿੰਦਾ ਹੈ, ਆਸਟ੍ਰੇਲੀਆ 'ਚ ਰਹਿੰਦਾ, ਨਿਊਜ਼ੀਲੈਂਡ 'ਚ ਰਹਿੰਦਾ, ਅਮਰੀਕਾ 'ਚ ਰਹਿੰਦਾ, ਜਦੋਂ ਉਹ ਸਿੱਖਾਂ ਦੇ ਧਾਰਮਿਕ ਜਾਂ ਹੋਰ ਮਸਲਿਆਂ ਮੌਕੇ ਜਦੋਂ ਰਾਏ ਦਿੰਦੇ ਨੇ ਨਾ, ਉਦੋਂ ਕਈ ਵਾਰ ਉਹ ਜਦੋਂ ਗੱਲਾਂ ਕਰਦੇ ਨੇ ਤਾਂ ਇੱਥੋਂ ਪੰਥ ਪ੍ਰਸਤ ਲੋਕਾਂ ਦੇ ਨਾਲ ਖੇਡਣ ਲੱਗ ਜਾਂਦੇ ਆ ਕਿ ਤੁਸੀਂ ਐਂ ਕਰ ਲੈਣਾ ਸੀ, ਤੁਸੀਂ ਉਂਝ ਕਰ ਲੈਣਾ ਸੀ। ਉਹ ਜਿਹੜੀਆਂ ਗੱਲਾਂ ਕਹਿ ਰਹੇ ਹੁੰਦੇ ਨੇ, ਉਹ ਗੱਲਾਂ ਉਹ ਉਸ ਨਜ਼ਰੀਏ ਤੋਂ ਕਹਿ ਰਹੇ ਹੁੰਦੇ ਨੇ ਜਿਸ ਨਜ਼ਰੀਏ ਦੇ ਵਿੱਚੋਂ ਉਹਨਾਂ ਨੂੰ ਕੈਨੇਡਾ ਅਮਰੀਕਾ ਦਾ ਸਿਸਟਮ ਸੋਚਣ ਲਾਉਂਦਾ। ਇੱਕ ਸੋਚ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੇ ਸਿਸਟਮ 'ਚੋਂ ਪੈਦਾ ਹੋਈ ਸੋਚ ਆ, ਕਿਉਂਕਿ ਉੱਥੋਂ ਦਾ ਸਿਸਟਮ ਲੋਕਾਂ ਦੇ ਹੱਕ 'ਚ ਆ, ਸਿਟੀਜ਼ਨਸ ਦੇ ਹੱਕ 'ਚ ਆ, ਤੇ ਉਹ ਲੋਕਾਂ ਨੂੰ ਕਾਇਲ ਕਰਦਾ ਹੈਗਾ, ਤੇ ਲੋਕ ਉਸ ਗੱਲ ਦੇ ਵਿੱਚ ਸੈਟੀਸਫਾਈਡ ਰਹਿੰਦੇ ਨੇ। ਇੱਥੇ ਪੰਜਾਬ ਦੇ ਵਿੱਚ ਬਿਲਕੁਲ ਸਿਸਟਮ ਉਲਟ ਵਾ। ਵੈਸੇ ਤਾਂ ਸਾਰੇ ਭਾਰਤ ਦਾ ਹੀ ਹਾਲ ਮਾੜਾ, ਪਰ ਪੰਜਾਬ ਤੇ ਤਾਂ ਵਿਸ਼ੇਸ਼ ਕਿਰਪਾ ਵਾ, ਕਿਉਂਕਿ ਇਹਨੂੰ ਉਹਨਾਂ ਨੇ ਵਿਸ਼ੇਸ਼ ਕਿੱਤਾ ਲਾਣਿਆ ਹੋਇਆ ਨਾ ਫਿਰ ਆਪਦੇ ਤਰੀਕੇ ਨਾਲ, ਵੀ ਇੱਥੋਂ ਦੇ ਅਫਸਰਸ਼ਾਹੀ ਨੂੰ ਹਰ ਸੰਭਵ ਤਰੀਕੇ ਨਾਲ ਲੋਕਾਂ ਨੂੰ ਲੁੱਟਣ ਦਾ,
ਲੋਕਾਂ ਨੂੰ ਜਲੀਲ ਕਰਨ ਦਾ, ਲੋਕਾਂ ਨੂੰ ਤੰਗ ਕਰਨ ਦਾ ਇੱਕ ਤਰੀਕੇ ਨਾਲ ਖੁੱਲ੍ਹ ਦਿੱਤੀ ਹੋਈ ਆ। ਇਹ ਜਿਹੜੀ ਖੁੱਲ੍ਹ ਹੈ ਤਾਂ ਪਹਿਲੋਂ ਵੀ ਸੀ, ਪਰ ਖਾੜਕੂ ਲਹਿਰ ਦੌਰਾਨ ਇਸ ਅਫਸਰਸ਼ਾਹੀ ਨੇ, ਪੰਜਾਬ ਦੀ ਨੇ, ਦਿੱਲੀ ਦੇ ਵੱਲ ਖੜ ਕੇ ਸਿੱਖਾਂ ਦੇ ਕਤਲੇਆਮ ਵਿੱਚ ਜਿਹੜੀ ਬੜੀ ਅਹਿਮ ਤੇ ਜ਼ਿੰਮੇਵਾਰੀ ਵਾਲੀ ਭੂਮਿਕਾ ਨਿਭਾਈ ਹੈ ਨਾ ਦਿੱਲੀ ਦੇ ਹੱਕ 'ਚ, ਉਦੋਂ ਬਾਅਦ ਵਿੱਚ ਦਿੱਲੀ ਨਾਲ ਇਸ ਅਫਸਰਸ਼ਾਹੀ ਦਾ ਇੱਕ ਬਹੁਤ ਹੀ ਸੋਹਣਾ ਤਾਲਮੇਲ ਬਣਿਆ ਹੋਇਆ ਕਿ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਤੁਸੀਂ ਸਾਨੂੰ ਕੁਝ ਨਹੀਂ ਕਹਿਣਾ। ਸੋ ਹੁਣ ਇਸ ਮੌਕੇ ਪਹਿਲੀ ਵਾਰ ਆ ਇੱਕ ਘਟਨਾ ਨੇ ਸਾਰਾ ਉਹ ਜਿਹੜਾ ਗੰਦਾ ਕੋਝਾ ਪੱਖ ਵਾ ਉਹ ਨੰਗਾ ਕੀਤਾ ਵਾ, ਜਦੋਂ ਇੱਕ ਚੁਣੇ ਹੋਏ ਜਨਤਾ ਦੇ ਨੁਮਾਇੰਦੇ ਨੇ ਜੇਕਰ ਉੱਥੇ ਜਾ ਕੇ ਉਸ ਦਫ਼ਤਰ ਦੇ ਵਿੱਚ ਡੀਸੀ ਨੂੰ ਇੰਨੀ ਗੱਲ ਕਹੀ ਕਿ ਇਹ ਦਫ਼ਤਰ ਤੇਰੇ ਪਿਓ ਦਾ ਥੋੜੀ ਆ, ਹੈ ਤਾਂ ਸੱਚੀ ਗੱਲ ਆ, ਉਹਦੇ ਪਿਓ ਦਾ ਥੋੜੀ ਆ, ਤੇ ਜੇ ਕੋਈ ਕਵੇ ਕਿ ਜੀ ਇਹ ਬੜੀ ਇਤਰਾਜ਼ਯੋਗ ਗੱਲ ਵਾ ਜਾਂ ਇਸ ਤਰ੍ਹਾਂ ਵਾ ਗੱਲ, ਤਾਂ ਪੰਜਾਬੀ ਦੇ ਆਮ ਅੱਖਰ ਨੇ ਕਿ ਤੇਰਾ ਜਾਂ ਤੂੰ ਕਹਿਣਾ। ਸਾਡੀ ਤਾਂ ਗੁਰਬਾਣੀ ਦੇ ਵਿੱਚ ਵੀ ਗੁਰੂ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਅੱਖਰ ਕਿਹਾ, ਤੂੰ ਮੇਰਾ ਪਿਤਾ, ਤੂੰ ਹੈ ਮੇਰੀ ਮਾਤਾ। ਹੁਣ ਦੱਸੋ ਗੁਰਬਾਣੀ ਦੇ ਵਿੱਚ ਤੂੰ ਅੱਖਰ ਅਕਾਲ ਪੁਰਖ ਲਈ ਤਾਂ ਵਰਤਿਆ ਜਾ ਸਕਦਾ ਕਿ ਤੂੰ ਮੇਰਾ ਪਿਤਾ ਮੈਂ, ਤੂੰ ਮੇਰਾ ਮਾਤਾ ਆ, ਜਾਂ ਹੋਰ ਸਾਰੀ ਥਾਂ ਥਾਂ ਤੇ ਗੁਰਬਾਣੀ 'ਚ ਤੂੰ ਜਾਂ ਤੇਰਾ ਅੱਖਰ, ਤੇਰਾ ਤੁਝ ਕੋ ਸੌਂਪਦਾ, ਇਦਾਂ ਦੀਆਂ ਗੱਲਾਂ ਸਾਰੀਆਂ ਆ ਸਕਦੀਆਂ ਨੇ। ਹੁਣ ਤੂੰ ਤੇਰੇ ਵਾਲੀ ਬੋਲੀ ਰੱਬ ਨੂੰ ਤਾਂ ਮਨਜ਼ੂਰ ਆ, ਤੇ ਰੱਬ ਬਾਰੇ ਬੋਲੀ ਜਾ ਰਹੀ ਹੋਵੇ ਤਾਂ ਵੀ ਸੰਗਤ ਨੂੰ ਮਨਜ਼ੂਰ ਆ, ਦੁਨੀਆ ਨੂੰ ਮਨਜ਼ੂਰ ਆ, ਪਰ ਜੇ ਇੱਕ ਡੀਸੀ ਨੂੰ ਕਹਿ ਦਈਏ ਵੀ ਇਹ ਤੇਰੇ ਜਿਹੜਾ ਦਫ਼ਤਰ ਆ ਤੇਰੇ ਪਿਓ ਦਾ ਵਾ, ਇੰਨੀ ਗੱਲ ਕਹਿਣ ਦੇ ਉੱਤੇ ਭਾਰਤ ਦੇ ਵਿੱਚ ਇੱਕ ਬਹੁਤ ਵੱਡਾ ਕਹਿੰਦੇ ਆ ਜੁਰਮ ਹੋ ਗਿਆ, ਤੇ ਇਹੋ ਜਿਹੇ ਬੋਲਣ ਵਾਲਿਆਂ ਨੂੰ ਚੱਕ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਿਆ ਜਾਵੇ। ਮੈਨੂੰ ਕੋਈ ਇਤਰਾਜ਼ ਨਹੀਂ, ਜਾਂ ਮੇਰੇ ਵਰਗਿਆਂ ਹੋਰ ਲੋਕਾਂ ਨੂੰ ਕੋਈ ਸਿਮਰਜੀਤ ਸਿੰਘ ਬੈਂਸ ਨਾਲ ਹੇਜ ਨਹੀਂ ਹੈਗਾ, ਕਿਉਂਕਿ ਉਹ ਵੀ ਉਸੇ ਸਿਸਟਮ ਦੇ ਵਿੱਚ ਰਹਿੰਦਾ ਜਿਸ ਸਿਸਟਮ ਨੇ ਲੋਕਾਂ ਨੂੰ ਲੁੱਟਣਾ ਖਸੁੱਟਣਾ ਸ਼ੁਰੂ ਕੀਤਾ ਹੈ, ਜਿਸ ਸਿਸਟਮ ਤੋਂ ਅੱਕ ਕੇ, ਜਿਸ ਸਿਸਟਮ ਤੋਂ ਨਿਰਾਸ਼ ਹੋ ਕੇ ਅਸੀਂ ਖਾਲਿਸਤਾਨ ਦੇ ਰਾਹ ਪਏ ਆ, ਜਿਸ ਸਿਸਟਮ ਨੇ ਸਿੱਖਾਂ ਨੂੰ ਜਲੀਲ ਕੀਤਾ, ਮਾਰਿਆ ਕੁੱਟਿਆ। ਸਿਮਰਜੀਤ ਸਿੰਘ ਬੈਂਸ ਉਸੇ ਸਿਸਟਮ ਦੇ ਵਿੱਚ ਜਨਤਾ ਦਾ ਚੁਣਿਆ ਗਿਆ ਨੁਮਾਇੰਦਾ, ਪਰ ਅਸੀਂ ਉਹਦੇ ਬਹਾਨੇ, ਉਹਦੀ ਗੱਲ ਦੇ ਬਹਾਨੇ, ਇਸ ਘਟਨਾ ਦੇ ਬਹਾਨੇ ਅਸੀਂ ਦੁਨੀਆ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਚਲੋ ਅਸੀਂ ਤਾਂ ਇਸ ਸਿਸਟਮ ਦੇ ਵਿੱਚ ਫੇਥ ਨਹੀਂ ਰੱਖਦੇ, ਪਰ ਜਿਹੜੇ ਰੱਖਦੇ ਨੇ ਉਹਨਾਂ ਦਾ ਹਾਲ ਕੀ ਹੈ? ਤੁਸੀਂ ਕਹਿੰਦੇ ਹੋ ਇਸ ਸਿਸਟਮ ਦੇ ਵਿੱਚ ਆਓ, ਐਮਐਲਏ ਐਮਪੀ ਬਣੋ, ਲੋਕਾਂ ਦੇ ਨੁਮਾਇੰਦੇ ਬਣੋ ਤੇ ਲੋਕਾਂ ਦੇ ਕੰਮ ਕਰਾਓ। ਆਹ ਜਿਹੜਾ ਹਾਲ ਸਿਮਰਜੀਤ ਸਿੰਘ ਬੈਂਸ ਦਾ ਹੋ ਰਿਹਾ, ਇਹੀ ਸਾਡਾ ਹੋਏਗਾ। ਤੇ ਨੰਬਰ 2, ਜਿਹੜਾ ਹਾਲ ਜਿਹੜੀ ਅਫਸਰਸ਼ਾਹੀ ਆਮ ਲੋਕਾਂ ਦਾ ਕਰਦੀ ਆ, ਉਹਦੇ ਨਾਲੋਂ ਮਾੜਾ ਜਿਹੜਾ ਹੈਗਾ ਉਹ ਹਾਲ ਚੁਣੇ ਹੋਏ ਨੁਮਾਇੰਦਿਆਂ ਦਾ ਹੋ ਰਿਹਾ। ਹੋਰ ਬੜੇ ਇੱਥੇ ਤੁਹਾਨੂੰ ਲੀਡਰ ਮਿਲ ਜਾਣਗੇ ਜਿਹੜੇ ਕਹਿ ਦੇਣਗੇ ਕਿ ਸਾਡੀ ਕੋਈ ਸੁਣਵਾਈ ਨਹੀਂ। ਇੱਕ ਆਮ ਜਿਹਾ ਸਧਾਰਨ ਜਿਹਾ ਛੋਟੇ ਲੈਵਲ ਦਾ ਪੀਐਨ ਵੀ ਕਹਿੰਦੇ ਕਹਾਉਂਦੇ ਐਮਐਲਏ ਸਾਹਮਣੇ ਜੇ ਅੜਨ ਤੇ ਆ ਜਾਵੇ ਤਾਂ ਅੜ ਜਾਂਦਾ। ਕਾਗਜ਼ਾਂ ਦੀ ਇੱਕ ਨਿੱਕੀ ਜਿਹੀ ਹੇਰਾਫੇਰੀ ਉਸ ਚੁਣੇ ਹੋਏ ਜਨਤਾ ਦੇ ਐਮਐਲਏ ਜਾਂ ਐਮਪੀ ਨੂੰ ਜਾਂ ਮੰਤਰੀ ਨੂੰ ਸਦੀਆਂ ਤੱਕ ਗਧੀ ਗੇੜ ਪਾਉਣ ਦੇ ਸਮਰੱਥ ਵਾ। ਤੇ ਇੱਕ ਪੀਐਨ ਦੇ ਹੱਥ 'ਚ, ਇੱਕ ਕਲਰਕ ਦੇ ਹੱਥ ਵਿੱਚ ਸਭ ਕੁਛ ਆ। ਇਹ ਕਲਰਕ, ਇਹ ਅਫਸਰ ਲੋਕ, ਇਹ ਸਾਰੀ ਬਿਊਰੋਕ੍ਰੇਸੀ, ਇਹ ਸਾਰੇ ਸ਼ਰੇਆਮ ਧੱਕਾ ਕਰਦੇ ਆ। ਅਦਾਲਤ ਦੇ ਵਿੱਚ ਸ਼ਰੇਆਮ ਪਤਾ ਹੁੰਦਾ, ਪੁਲਿਸ ਵਾਲੇ ਨੂੰ ਵੀ ਪਤਾ ਹੁੰਦਾ ਹੈਗਾ ਕਿ ਮੈਂ ਝੂਠੇ ਇਲਜ਼ਾਮ ਲਾਏ ਨੇ, ਤੇ ਜੱਜ ਨੂੰ ਵੀ ਪਤਾ ਹੁੰਦਾ ਕਿ ਝੂਠੇ ਇਲਜ਼ਾਮ ਨੇ, ਸਰਕਾਰੀ ਵਕੀਲ ਨੂੰ ਵੀ ਪਤਾ ਹੁੰਦਾ ਹੈਗਾ। ਤੇ ਤੁਹਾਡਾ ਜਿਹੜਾ ਵਕੀਲ ਹੁੰਦਾ ਉਹ ਕਲਪ ਕੇ ਰਹਿ ਜਾਂਦਾ ਹੈਗਾ ਕਿ ਇਹ ਜੀ ਇੱਕ ਜਵਾਨ ਬੱਚਾ ਵਾ, ਇਹਦੀ ਜ਼ਿੰਦਗੀ ਰੁਲ ਜੂ, ਠੀਕ ਆ, ਇਹਦਾ ਪਰਿਵਾਰਕ ਲੈਵਲ ਦੇ ਉੱਤੇ ਕਲੈਸ਼ ਆ, ਇਹਦੇ ਚਾਚੇ ਦੇ ਮੁੰਡੇ ਨੇ ਇਹਨੂੰ ਫਸਾਉਣ ਦੇ ਲਈ 10 ਲੱਖ ਰੁਪਇਆ ਥਾਣੇਦਾਰ ਦੇ ਪੈਰਾਂ 'ਚ ਮਾਰਿਆ ਚਲਾ ਕੇ, ਤੇ ਉਦੋਂ ਬਾਅਦ ਇਹਨੂੰ ਬਣਾ ਦਿੱਤਾ ਟੈਰੋਰਿਸਟ, ਤੇ ਹੁਣ ਤੁਸੀਂ ਕਿਰਪਾ ਕਰੋ ਇਹਦੇ ਤੇ ਇਹਨੂੰ ਬਖਸ਼ ਦਿਓ। ਪਰ ਕੋਈ ਨਹੀਂ ਸੁਣਦਾ, ਬੰਦੇ ਨੂੰ ਉਮਰ ਕੈਦ ਕਰਕੇ ਉਹ ਮਾਰਦੇ ਆ, ਤੇ ਬੰਦਾ ਸਾਰੀ ਜ਼ਿੰਦਗੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਕੱਢਦਾ। ਜਦੋਂ ਉਹ ਨਿਕਲਦਾ ਬੁੜਾ ਹੋਇਆ ਹੈ, ਸਾਰੀ ਦੁਨੀਆ ਉਹਨੂੰ ਟੈਰੋਰਿਸਟ ਕਹਿ ਕੇ ਉਹਨੂੰ ਬਰਬਾਦ, ਉਹਦਾ ਲਾਈਫ ਹੋ ਚੁੱਕਿਆ ਹੁੰਦਾ। ਤਾਂ ਇਸ ਤਰੀਕੇ ਦੇ ਜਿਹੜੇ ਮੁਲਕ ਦੇ ਵਿੱਚ ਸਿਸਟਮ ਦੇ ਵਿੱਚ ਜਿੱਥੇ ਇਨਸਾਫ ਹੋਣ ਦੀਆਂ ਘਟਨਾਵਾਂ ਤਾਂ ਮਸਾਂ 1% ਨੇ, ਬੇਇਨਸਾਫੀ ਹੋਣ ਦੀਆਂ 99% ਨੇ। ਅਸੀਂ ਜੇਲ੍ਹਾਂ ਕੱਟੀਆਂ ਨੇ, ਅਸੀਂ ਥਾਣੇ ਦੇਖੇ ਨੇ, ਉੱਥੇ ਜੋ ਜ਼ੁਲਮ ਤੇ ਜੋ ਵਧੀਕੀ ਹੁੰਦੀ ਆ। ਜਦੋਂ ਹੁਣ ਕਈ ਵਾਰੀ ਆਪ ਸਾਨੂੰ ਹੁਣ ਵੀ ਲੈ ਕੇ ਜਾਂਦੇ ਆ NIA ਵਾਲੇ ਜਾਂ ਮਾਲ ਮੰਡੀ ਵਾਲੇ, ਪੁੱਛਗਿੱਛ ਲਈ ਸੱਦਦੇ ਰਹਿੰਦੇ ਆ, ਉਦੋਂ ਦਿਲ ਦਿਮਾਗ 'ਚ ਕੋਈ ਗੱਲ ਹੁੰਦੀ ਆ ਵੀ ਜਿਹੜਾ ਕੁਛ ਤੁਸੀਂ ਸਾਡੇ ਨਾਲ ਕਰ ਰਹੇ ਹੋ ਠੀਕ ਹੀ ਕਰ ਰਹੇ ਹੋ, ਕਿਉਂਕਿ ਅਸੀਂ ਇਹ ਸਾਰਾ ਕੁਝ ਕਰਕੇ ਖਾ ਰਹੇ ਹਾਂ। ਤੇ ਜਿਹੜੇ ਸਾਡੇ ਜਿਨ੍ਹਾਂ ਦੇ ਬੰਦਿਆਂ ਨੇ ਕੋਈ, ਜਿਹੜੇ ਆਪਦੇ ਆਪ ਨੂੰ ਬਾਹਲੇ ਸਿਆਣੇ ਸਮਝਦੇ ਆ ਵੀ ਅਸੀਂ ਤਾਂ ਕੋਈ ਪੰਗਾ ਨਹੀਂ ਲੈਂਦੇ, ਅਸੀਂ ਖਾਲਿਸਤਾਨ ਦੀ ਗੱਲ ਨਹੀਂ ਕਰਦੇ, ਅਸੀਂ ਕੋਈ ਪੰਥ ਦੀ ਗੱਲ ਨਹੀਂ ਕਰਦੇ, ਅਸੀਂ ਤਾਂ ਮਤਲਬ ਕਿ ਜਿਹੜੇ ਹੈਗੇ ਆ ਬਹੁਤ ਵਧੀਆ ਵਾ, ਉਹ ਸਮਝਦੇ ਨੇ। ਤੇ ਇਹ ਜਿਹੜੇ ਪੰਥ ਲਈ ਜਾਂ ਪੰਜਾਬ ਲਈ ਜਾਂ ਸਿੱਖੀ ਲਈ ਜਾਂ ਦਿੱਲੀ ਦਰਬਾਰ ਦੀਆਂ ਜਾਂ ਨਾਗਪੁਰ ਦੀਆਂ ਗੰਦੀਆਂ ਨੀਤੀਆਂ ਦਾ ਵਿਰੋਧ ਕਰਦੇ ਨੇ ਵੀ ਇਹ ਜਿਹੜੇ ਬੰਦੇ ਨੇ ਇਹ ਕਦੇ ਨਾ ਕਦੇ ਮਰਨਗੇ। ਮੈਂ ਉਦੋਂ ਹੱਸ ਕੇ ਕਹਿਣਾ ਹੁੰਦਾ, ਮੈਂ ਕਿਹਾ ਤੁਹਾਨੂੰ ਦੇਖ ਲਾਂਗੇ ਬਚਦਿਆਂ ਨੂੰ। ਕਈ ਵਾਰ ਦੱਸਿਆ ਅੱਗੇ ਵੀ ਜਿਹੜੇ ਦਿੱਲੀ ਦਰਬਾਰ ਦੇ ਕਰਿੰਦੇ ਸੀਗੇ, ਮਨਮੋਹਨ ਸਿੰਘ ਆ, 1984 ਮੌਕੇ ਡਾਕਟਰ ਮਨਮੋਹਨ ਸਿੰਘ ਭਾਰਤ ਦਾ ਪ੍ਰਧਾਨ ਮੰਤਰੀ ਵੀ ਰਿਹਾ ਬਾਅਦ 'ਚ।
ਇਸ ਮਨਮੋਹਨ ਸਿੰਘ ਦੀ ਫੈਮਿਲੀ ਦੇ ਉੱਤੇ, ਘਰ ਦੇ ਉੱਤੇ ਇੰਨਾ ਖਤਰਨਾਕ ਅਟੈਕ ਹੋਇਆ ਵੀ ਇਹਦਾ ਸਕਾ ਸਾਲਾ ਜਿਹੜਾ ਸੀ ਉਹ ਤਾਂ ਉਦੋਂ ਕਤਲ ਕਰ ਦਿੱਤਾ ਸੀਗਾ। ਇਹਨੂੰ ਤਾਂ ਉਦੋਂ ਇਹਦਾ ਜਵਾਈ ਸੀ ਹਿੰਦੂ, ਉਹ ਕੰਮ ਆ ਗਿਆ, ਉਹਨੇ ਬਾਹਰ ਨਿਕਲ ਕੇ ਰੌਲਾ ਪਾਇਆ ਵੀ ਇਹ ਸਾਡਾ ਘਰ ਵਾ, ਹੁਣ ਪਹਿਲਾਂ ਹਿੰਦੂਆਂ ਨੂੰ ਕੁੜੀਆਂ ਦਿਓ ਫੇਰ ਬਚਾਂਗੇ ਆਪਾਂ 84 ਵਰਗੇ ਕਤਲੇਆਮ ਮੌਕੇ। ਆ ਖੁਸ਼ਵੰਤ ਸਿੰਘ ਨੇ ਸਦਾ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭਗਾਈ ਮਾਰੀ ਹੁੰਦੀ ਸੀ ਤੇ 3 ਦਿਨ ਉਦੋਂ ਸਵੀਡਨ ਦੀ ਏਜੰਸੀ ਐਮਬੈਸੀ 'ਚ ਜਾ ਕੇ ਲੁਕਣਾ ਪਿਆ ਸੀਗਾ। ਤੇ ਜਿਹੜੇ ਵੱਡੇ ਵੱਡੇ ਨਾਮਾਂ ਵਾਲੇ ਫੌਜ ਦੇ ਅਫਸਰ 1971 ਦੀ ਜੰਗ ਦਾ ਹੀਰੋ ਹੋਵੇ, ਚਾਹੇ ਉਹ 65 ਦੀ ਜੰਗ ਦਾ ਹੀਰੋ ਹੋਵੇ, ਉਹ ਅਰਜਨ ਸਿੰਘ ਵਰਗੇ, ਜਨਰਲ ਹਰਬਖਸ਼ ਸਿੰਘ ਵਰਗੇ, ਇਹਨਾਂ ਨੂੰ ਦੂਜਿਆਂ ਦੇ ਘਰਾਂ 'ਚ ਜਾ ਕੇ ਸ਼ਰਨ ਲੈਣੀ ਪਈ ਤੇ ਕਿਸੇ ਨੂੰ ਉੱਥੇ ਬਖਸ਼ਿਆ ਨਹੀਂ ਗਿਆ। ਤੇ ਜਿਹੜੇ ਬੰਦੇ ਭਾਈ ਤੁਸੀਂ ਕਹਿੰਦੇ ਹੋ ਵੀ ਅਸੀਂ ਇੰਡੀਆ ਦੇ ਭਗਤ ਵਾਂ, ਜੇ ਇੰਡੀਆ ਦੇ ਭਗਤਾਂ ਦਾ ਆਹ ਹਾਲ ਆ ਤਾਂ ਸਾਡੇ ਨਾਲ ਜੋ ਹੋ ਰਿਹਾ ਤੁਹਾਡੇ ਨਾਲੋਂ ਵਧੀਆ ਹੋ ਰਿਹਾ, ਕਿਉਂਕਿ ਕਰਕੇ ਤਾਂ ਖਾ ਰਹੇ ਆ ਨਾ। ਦੂਜੀ ਗੱਲ, ਜਿਹੜੇ ਬੰਦੇ ਇਸ ਸਿਸਟਮ ਦੇ ਵਿੱਚ ਯਕੀਨ ਰੱਖਦੇ ਨੇ, ਸਿਮਰਜੀਤ ਸਿੰਘ ਬੈਂਸ ਨਾਲੋਂ ਵਧੀਆ ਪੋਜੀਸ਼ਨ ਤਾਂ ਤੁਹਾਡੀ ਬਣ ਨਹੀਂ ਸਕਦੀ। ਉਹ ਜਨਤਾ ਦਾ ਚੁਣਿਆ ਹੋਇਆ MLA ਆ ਤੇ ਉਹਦੇ ਨਾਲ ਜੋ ਅਫਸਰਸ਼ਾਹੀ ਕਰ ਰਹੀ ਆ, ਸਾਡੇ ਨਾਲ ਓਨੀ ਮਾੜੀ ਤਾਂ ਜੇ ਕੋਈ ਕਰੂਗਾ ਤਾਂ ਅਸੀਂ ਉਹਦਾ ਜਵਾਬ ਦੇਣ ਜੋਗੇ ਤਾਂ ਹੁੰਨੇ ਆ। ਸਾਨੂੰ ਜਾਂ ਘੱਟੋ ਘੱਟ ਪਤਾ ਹੁੰਦਾ ਵੀ ਹੋ ਰਹੇ ਸਾਨੂੰ ਹੁਣ ਕਿ ਫੁੱਲ ਲਈ ਬੈਠੇ ਆ ਇੱਥੇ। ਤੀਜੀ ਗੱਲ, ਆ ਜਿਹੜਾ ਅਫਸਰਸ਼ਾਹੀ ਦਾ ਹਾਲ ਆ ਉਹ ਇੰਨਾ ਮਾੜਾ ਕਿ ਜਿਸ ਭਾਰਤਿੰਦਰ ਸਿੰਘ ਚਾਹਲ ਨੂੰ ਪਿਛਲੇ ਸਮੇਂ ਦੇ ਵਿੱਚ, ਉਦੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਉਹ ਬਣਿਆ ਹੁੰਦਾ ਸੀ ਐਡਵਾਈਜ਼ਰ, ਤੇ ਉਹਦੇ ਨਾਲ ਰਹਿੰਦਿਆਂ ਜਿਹੜੀ ਅਫਸਰਸ਼ਾਹੀ ਉਹਨੂੰ ਸਲਾਮ ਮਾਰਦੀ ਹੁੰਦੀ ਸੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਪਿਓ ਪੁੱਤ ਦਾ ਰਾਜ ਆਇਆ ਤਾਂ ਉਹਨਾਂ ਦੋਨਾਂ ਨੇ ਉਹਨੂੰ ਹੁਕਮ ਕੀਤਾ, ਉਸੇ ਅਫਸਰਸ਼ਾਹੀ ਨੇ ਭਾਰਤਿੰਦਰ ਸਿੰਘ ਚਾਹਲ ਮੁੱਦਾ ਪਾ ਲਿਆ। ਤੇ ਉਸੇ ਅਫਸਰਸ਼ਾਹੀ ਨੂੰ ਜਦੋਂ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਿਓ ਉਹਨੂੰ ਫੜਨ ਦੀ ਵਾਰੀ ਆਈ, ਕੈਪਟਨ ਨੇ ਹੁਕਮ ਚਾੜਿਆ ਤਾਂ ਸਰਬਜੀਤ ਸਿੰਘ ਵਿਰਕ ਪੁਲਿਸ ਅਫਸਰ ਤੇ ਹੋਰ ਸਾਰਿਆਂ ਨੇ ਜੋ ਕੁਝ ਬਾਦਲ ਪਿਓ ਪੁੱਤ ਨਾਲ ਕੀਤਾ ਉਹ ਵੀ ਆਪਣੇ ਸਾਹਮਣੇ ਆ। ਸੋ ਇਹ ਜਿਹੜੀ ਅਫਸਰਸ਼ਾਹੀ ਆ, ਇਹ ਸਾਰੇ ਲੀਡਰ ਵਾ, ਇਹ ਸਾਰੇ ਲੋਕ ਆ, ਜਿਸ ਤਰੀਕੇ ਦਾ ਕਿਰਦਾਰ ਇਹ ਲਈ ਫਿਰਦੇ ਆ, ਇਹਦੇ ਚੋਂ ਪੰਥ ਤੇ ਪੰਜਾਬ ਲਈ ਕੋਈ ਆਸ ਹੈ? ਇਹ ਬੇਇਨਸਾਫੀਆਂ, ਨਫ਼ਰਤਾਂ, ਆਪਾ ਧਾਪੀ, ਪਾਟੋ ਧਾੜ, ਕਲੈਸ਼, ਸੰਤਾਪ, ਨਫ਼ਰਤਾਂ, ਦੁੱਖ, ਇਹ ਸਾਰੇ ਕਾਸੇ ਦੇ ਵਿੱਚ ਪੰਥ ਤੇ ਪੰਜਾਬ ਲਈ ਕੋਈ ਸਪੇਸ ਹੈ? ਇਹ ਸਾਰੇ ਦਾ ਸਾਰਾ ਮਾਹੌਲ ਖਤਮ ਕਰਕੇ ਇੱਕ ਮਨੁੱਖਤਾ ਪੱਖੀ, ਸਰਬੱਤ ਦੇ ਭਲੇ ਵਾਲੇ ਇਹੋ ਜਿਹੇ ਮਾਹੌਲ ਦੀ, ਇਹੋ ਜਿਹੇ ਸਿਸਟਮ ਦੀ ਲੋੜ ਆ ਇਸ ਧਰਤੀ ਦੇ ਉੱਤੇ, ਜਿਹੜਾ ਇੱਥੇ ਦੁਖੀ ਤੇ ਨਰਕ ਭੋਗਦੀ ਇਸ ਇਲਾਕੇ ਦੀ, ਇਸ ਖਿੱਤੇ ਦੀ ਸਾਰੀ ਆਬਾਦੀ ਨੂੰ ਚੰਗੇ ਤੇ ਸਾਰਥਕ ਰਾਹ ਤੇ ਤੋਰ ਸਕੇ। ਪਰ ਸਾਡੇ ਲੋਕ ਜਿਹੜੇ ਨੇ ਉਹ ਕਹਿੰਦੇ ਜੀ ਇਸ ਸਿਸਟਮ 'ਚ ਯਕੀਨ ਰੱਖੋ। ਇਹ ਸਿਸਟਮ ਸਿਰਫ ਤੇ ਸਿਰਫ ਦੁੱਖ ਦੇ ਸਕਦਾ। ਇਹ ਸਿਸਟਮ ਸੁਖੀ ਲੋਕਾਂ ਦਾ ਜਿਹੜਾ ਹੈਗਾ ਸੁੱਖ ਆ ਉਹ ਖਤਮ ਕਰਕੇ ਉਹਨਾਂ ਨੂੰ ਹੋਰ ਦੁਖੀ ਕਰ ਸਕਦਾ। ਇਹ ਸਿਸਟਮ ਕਿਸੇ ਵੀ ਬੰਦੇ ਨੂੰ ਖੁਸ਼ਹਾਲ ਰੱਖਣ ਦੇ ਖਿਲਾਫ ਸਿਰਜਿਆ ਗਿਆ। ਇਹ ਸਿਸਟਮ ਮਨੁੱਖਤਾ ਦੇ ਉਲਟ ਸਿਰਜਿਆ ਗਿਆ। ਇਹ ਸਿਸਟਮ ਹਰ ਇੱਕ ਲੋਟੂ, ਗੁੰਡੇ ਤੇ ਬਦਮਾਸ਼ ਦੇ ਹੱਕ ਵਿੱਚ ਵਾ। ਥਾਣਿਆਂ ਕਚਹਿਰੀਆਂ ਦੇ ਵਿੱਚ ਸ਼ਰੀਫ, ਸਾਊ ਤੇ ਦੁਖੀ ਬੰਦਾ ਜਾਣ ਲੱਗਿਆ ਜਗਦਾ ਵਾ, ਪਰ ਜਿਹੜਾ ਬਦਮਾਸ਼ ਟਾਈਪ ਬੰਦਾ ਉਹਦੀ ਚੜ੍ਹਤ ਵਾ, ਉਹ ਐਸ਼ ਨਾਲ ਅਫਸਰ ਦੇ ਨਾਲ ਕੁਰਸੀ ਤੇ ਬੈਠ ਕੇ ਚਾਹ ਦਾ ਗਲਾਸ ਪੀ ਰਿਹਾ ਹੁੰਦਾ। ਤੇ ਜਿਹੜਾ ਉਸੇ ਨਗਰ ਦਾ ਸਭ ਤੋਂ ਸ਼ਰੀਫ ਬੰਦਾ ਹੈਗਾ, ਉਹਦੀ ਜ਼ਰੂਰਤ ਨਹੀਂ ਪੈਂਦੀ ਹੁੰਦੀ ਵੀ ਉਹ ਗੇਟ ਤੇ ਖੜੇ ਪੀਐਨ ਨੂੰ ਕਹਿ ਸਕੇ ਕਿ ਮੈਨੂੰ ਵੀ ਮਿਲਵਾ ਦਿਓ। ਉਹ ਤਾਂ ਹੈਰਾਨ ਪਰੇਸ਼ਾਨ ਹੋਇਆ ਪਿਆ ਹੁੰਦਾ ਕਿ ਸਾਡੇ ਇਲਾਕੇ ਦਾ, ਸਾਡੇ ਪਿੰਡ ਦਾ ਜਿੰਨਾ ਮਾੜਾ ਅਨਸਰ ਆ, ਸਮਾਜ ਵਿਰੋਧੀ ਅਨਸਰ ਆ, ਫਿਰਕੂ ਅਨਸਰ ਆ, ਉਹ ਤਾਂ ਸਾਰਾ ਅਫਸਰਸ਼ਾਹੀ ਦੇ ਨਾਲ ਬੈਠਾ। ਪੰਜਾਬ ਦੀ ਧਰਤੀ ਉੱਤੇ ਅੱਗ ਲਾਉਣ ਵਾਲੇ ਜਿੰਨੇ ਡੱਬੂ ਕੁੱਤੇ ਆ, ਜਿੰਨੇ ਵੀ ਆ ਹਿੰਦੂ ਸ਼ਿਵ ਸੈਨਾ ਜਾਂ ਹੋਰ ਮਾੜੇ ਅਨਸਰ ਨੇ, ਜਿਨ੍ਹਾਂ ਤੋਂ ਹਿੰਦੂ ਭਾਈਚਾਰਾ ਵੀ ਪੂਰਾ ਦੁਖੀ ਰਹਿੰਦਾ, ਉਹਨਾਂ ਦੇ ਤੁਸੀਂ ਜਿਹਦੇ ਨਾਲ ਮਰਜ਼ੀ ਇਸ ਅਫਸਰਸ਼ਾਹੀ ਦੇ ਨਾਲ ਜਾਂ ਇਹਨਾਂ ਲੀਡਰਾਂ ਦੇ ਨਾਲ ਫੋਟੋਸ ਦੇਖ ਸਕਦੇ ਹੋ। ਪਰ ਸਾਊ ਤੇ ਸਿਵਲਾਈਜ਼ਡ ਲੋਕ ਨੇ, ਜਿਹੜੇ ਦੁਖੀ ਲੋਕ ਨੇ, ਉਹਨਾਂ ਦੇ ਲਈ ਇਸ ਸਿਸਟਮ ਦੇ ਵਿੱਚ ਕਿਤੇ ਕੋਈ ਸਪੇਸ ਨਹੀਂ। ਸੋ ਜਿਹੜੇ ਭੈਣ ਭਰਾ ਬਾਹਰ ਬੈਠ ਕੇ, ਦੂਰ ਬੈਠ ਕੇ ਪੰਥਕ ਮਸਲਿਆਂ ਦੇ ਉੱਭਰਨ ਮੌਕੇ ਮੱਤਾਂ ਦੇਣ ਬਹਿ ਜਾਂਦੇ ਨੇ ਕਿ ਤੁਸੀਂ ਭਾਈ ਇਹ ਸਿਸਟਮ ਤੇ ਯਕੀਨ ਰੱਖੋ, ਇਹ ਸਿਸਟਮ ਤੁਹਾਨੂੰ ਤਾਰ ਦੂ, ਇਹ ਸਿਸਟਮ ਦੇ ਵਿੱਚ ਬੜਾ ਕੁਛ ਵਾ, ਇਹ ਸਿਸਟਮ ਤੁਹਾਨੂੰ ਬੰਨੇ ਲਾਊ, ਇਹ ਗੱਲਾਂ ਨਾ ਕਰਿਆ ਕਰੋ। ਤੇ ਜੇ ਕਿਸੇ ਨੂੰ ਸ਼ੱਕ ਆ, ਜੇ ਕਿਸੇ ਨੂੰ ਵਹਿਮ ਆ, ਤਾਂ ਉਹ ਪੰਜਾਬ ਆਵੇ ਤੇ ਕੋਈ ਵੀ ਆਪਦਾ ਸਰਕਾਰੀ ਕੰਮ ਇਹਨਾਂ ਦਫ਼ਤਰਾਂ ਚੋਂ ਕਰਾ ਕੇ ਆਪਦਾ ਐਕਸਪੀਰੀਅੰਸ ਲੈ ਕੇ ਜਾ ਸਕਦਾ। ਇਹ ਸਿਸਟਮ ਬੇਹੱਦ ਖੌਫਨਾਕ ਆ। ਇਹ ਬੰਦੇ ਦੀ ਭਾਫ ਨਹੀਂ ਨਿਕਲ ਦਿੰਦਾ। ਇਸ ਸਿਸਟਮ ਨੇ ਜਸਵੰਤ ਸਿੰਘ ਖਾਲੜਾ ਸਮੇਤ ਬੇਅੰਤ ਬੇਦੋਸ਼ੇ ਲੋਕਾਂ ਦਾ ਘਾਣ ਕੀਤਾ। ਇਹ ਸਿਸਟਮ ਹਰ ਉਸ ਕਾਤਲ, ਗੁੰਡੇ, ਬਦਮਾਸ਼ ਅਤੇ ਹਰ ਇਸ ਮਨੁੱਖਤਾ ਦੇ ਦੋਖੀ ਦੇ ਨਾਲ ਖੜਾ ਤੁਹਾਨੂੰ ਦਿਖ ਪਊਗਾ, ਪਰ ਕਦੇ ਵੀ ਕਿਸੇ ਦੁਖੀ ਦੇ ਹੱਕ ਵਿੱਚ ਨਹੀਂ ਆਊਗਾ। ਤੁਸੀਂ ਦਫ਼ਤਰਾਂ ਦੇ ਬਾਹਰ ਬੈਠੇ ਹਜ਼ਾਰਾਂ ਹੀ ਬਜ਼ੁਰਗ ਮਾਪਿਆਂ ਨੂੰ, ਕਹਿੰਦੇ ਕਹਾਉਂਦਿਆਂ ਨੂੰ, ਨੌਜਵਾਨਾਂ ਨੂੰ ਰੁਲਦਿਆਂ ਨੂੰ ਦੇਖ ਸਕਦੇ ਹੋ। ਅੱਜ ਕੱਲ ਭਾਰਤ ਦੇ ਵਿੱਚ ਜਿਹੜੀ ਐਜੂਕੇਸ਼ਨ ਪਾਲਿਸੀ ਆਈ ਆ, ਇਹਦੇ ਉੱਤੇ ਇੱਕ ਚਰਚਾ ਕਰਨ ਦੇ ਲਈ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਘੁੰਮ ਰਹੀ ਆ, ਜਿਹਦੇ 'ਚ ਪ੍ਰਸਿੱਧ ਸਿੱਖਿਆ ਸ਼ਾਸਤਰੀ PL ਗਰਗ, ਜਿਹੜੇ ਪਿਆਰਾ ਲਾਲ ਗਰਗ ਜੀ ਨੇ, ਉਹਨਾਂ ਦੀ ਉਹ ਹੈ। ਉਹਦੇ ਵਿੱਚ
ਉਹ ਇੱਕ ਥਾਂ ਦੇ ਉੱਤੇ ਇਹੀ ਗੱਲ ਕਹਿੰਦੇ ਨੇ ਕਿ ਪਿਛਲੇ ਸਮਿਆਂ ਦੇ ਵਿੱਚ ਜਦੋਂ ਨੌਜਵਾਨ ਬੱਚੇ ਕਿਸੇ ਵੀਡੀਓ ਦਫ਼ਤਰ ਜਾਂਦੇ ਸੀ, ਕਿਸੇ ਰੁਜ਼ਗਾਰ ਦੇ ਕੰਮ ਲਈ ਜਾਂਦੇ ਸੀ ਜਾਂ ਕਿਸੇ ਵੀ ਅਫਸਰ ਦੇ ਉਹ ਪੇਸ਼ ਹੁੰਦੇ ਸੀ, ਉਹਨਾਂ ਨੂੰ ਉੱਥੇ ਜਲੀਲ ਹੋਣਾ ਪੈਂਦਾ ਸੀ, ਤੰਗ ਹੋਣਾ ਪੈਂਦਾ ਸੀ, ਸੰਤਾਪ ਝੋਲਣਾ ਪੈਂਦਾ ਸੀ, ਕਿਤੇ ਕੋਈ ਸੁਣਵਾਈ ਨਹੀਂ ਸੀ। ਜੇ ਹਸਪੀਟਲ ਗਏ ਹੋ, ਤਹਿਸੀਲ 'ਚ ਗਏ ਹੋ, ਕਚਹਿਰੀ 'ਚ ਗਏ ਹੋ, ਥਾਣੇ 'ਚ ਗਏ ਹੋ, ਕਿਤੇ ਕੋਈ ਸੁਣਵਾਈ ਨਹੀਂ ਸੀ ਜਦੋਂ ਕਿਤੇ ਕੋਈ ਕੰਮ ਲਈ ਜਾਂਦੇ ਸੀ। ਤੇ ਇਹੋ ਜਿਹੇ ਟਾਈਮ ਦੇ ਉੱਤੇ ਇੱਕ ਇਹੋ ਜਿਹਾ ਫਨੋਮਨਾ ਆਇਆ, ਉਹ ਕਹਿੰਦੇ ਸਿੰਘ ਬਣ ਜਾਓ, ਤੇ ਸਿੰਘ ਬਣਨ ਦੇ ਨਾਲ ਰਾਤੋਂ ਰਾਤੀ ਤੁਹਾਡਾ ਰੁਤਬਾ ਇੱਕ ਇਹੋ ਜਿਹਾ ਬਦਲ ਜਾਂਦਾ, ਜਿਹਦੇ ਨਾਲ ਉਹੀ ਵੀਡੀਓ ਦਫ਼ਤਰ, ਉਹੀ ਥਾਣੇਦਾਰ, ਉਹੀ ਕਚਹਿਰੀ ਤੇ ਉਹੀ ਸਾਰੇ ਹਾਂਜੀ ਬਾਪੂ ਜੀ ਕਹਿ ਕੇ ਗੱਲ ਸੁਣਨ ਨੂੰ ਤਿਆਰ ਹੋ ਜਾਂਦੇ ਸੀ। ਇਹ ਮੇਰੇ ਸ਼ਬਦ ਨਹੀਂ, ਇਹ ਉਹਨਾਂ ਦੇ ਸਿੱਖਿਆ ਸ਼ਾਸਤਰੀ ਦੇ ਸ਼ਬਦ ਨੇ। ਤੇ ਕਹਿੰਦਾ ਉਦੋਂ ਪੰਜਾਬ ਦੇ ਯੂਥ ਨੇ ਇਹ ਰਾਹ ਨੂੰ ਸੌਖਾ ਤੇ ਸਖਾਲਾ ਸਮਝ ਕੇ ਫਿਰ ਇਸ ਰਾਹ ਨੂੰ ਫੜ ਲਿਆ ਸੀ। ਉਹਦੀ ਸਾਰੀ ਵਿਆਖਿਆ ਨਾਲ ਤਾਂ ਆਪਾਂ ਚਲੋ ਸਹਿਮਤ ਨਹੀਂ ਹੋ ਸਕਦੇ, ਪਰ ਇਹ ਗੱਲ ਉਹਨਾਂ ਨੇ ਜਦੋਂ ਕਹੀ, ਨਾਲ ਦੀ ਨਾਲ ਇਹ ਗੱਲ ਕਹੀ ਕਿ ਪੰਜਾਬ ਨੂੰ ਇੱਕ ਇਹੋ ਜਿਹੀ ਨਵੀਂ ਲਹਿਰ ਦੀ, ਨਵੇਂ ਸੰਘਰਸ਼ ਦੀ ਲੋੜ ਆ। ਸੋ ਮੈਂ ਵੀ ਇਹ ਗੱਲ ਕਹਿਣਾ ਕਿ ਤਰੀਕਾ ਜਿਹੜਾ ਮਰਜ਼ੀ ਹੋਵੇ, ਪਰ ਇਹ ਗੱਲ ਪੱਕੀ ਆ ਕਿ ਪੰਜਾਬ ਨੂੰ, ਇੱਥੋਂ ਦੇ ਲੋਕਾਂ ਨੂੰ, ਇੱਥੋਂ ਦੇ ਦੁਖੀ ਪੀੜਤ ਤੇ ਸੰਤਾਪ ਭੋਗਦੀ ਇੱਥੋਂ ਦੀ ਜਿਹੜੀ ਲਕਾਈ ਆ, ਉਹਨੂੰ ਇੱਕ ਇਹੋ ਜਿਹੇ ਨਵੇਂ ਅੰਦੋਲਨ ਦੀ, ਨਵੀਂ ਲਹਿਰ ਦੀ ਲੋੜ ਆ, ਜਿਹੜਾ ਇਸ ਬੁੱਚੜ ਸਿਸਟਮ ਤੋਂ ਉਹਦਾ ਖਹਿੜਾ ਛਡਾਵੇ। ਇਹ ਬੁੱਚੜ ਸਿਸਟਮ ਮਨੁੱਖਤਾ ਦਾ ਘਾਣ ਕਰਨ ਵਾਲਾ ਸਿਸਟਮ ਆ, ਜਿਹੜਾ ਇਹਦੇ ਤੋਂ ਬਚਾਵੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।